ਮਿਸਾਲ ਦੇ ਦੋ ਮਿਸਾਲ। ਉਹ ਬੰਦੇ ਨੇ ਨਾ ਕਿਸੇ ਤੋਂ ਪੈਸੇ ਲੈਣੇ ਸੀ ਤੇ ਉਹਨੂੰ ਟੋਰੀ ਰੱਖਿਆ ਕਰੇ। ਖਾਸੇ ਚਿਰ ਬਾਅਦ ਉਹ ਗਿਆ ਤੇ ਉਹ ਜਿਹਨੇ ਲੈਣੇ ਸੀ ਨਾ ਉਹ ਜਿਹਦੇ ਕੋਲ ਲੈਣੇ ਸੀ ਉਹ ਬੈਠਾ ਕੇ ਕਿਕਰਾਂ ਪੈ ਲਾਵੇ। ਉਹਨੂੰ ਕਹਿੰਦਾ ਯਾਰ ਉਹ ਪੈਸੇ, ਕਹਿੰਦਾ ਤੇਰੇ ਪੈਸਿਆਂ ਦਾ ਹੀ ਕਰ ਰਿਹਾ, ਕਿਕਰਾਂ ਲਾ ਰਿਹਾ ਵੀ ਇਹ ਵੱਡੀਆਂ ਹੋਣਗੀਆਂ, ਰੋਡ ਤੇ ਲਾਉਂਗਾ। ਆਖੇ ਟਰਾਲੀ ਰੂੰ ਵਾਲੀ ਲੰਘੂਗੀ ਤੇ ਰੂੰ ਅੜੂਗੀ, ਉਹ ਡਿੱਗੂਗੀ, ਚੋਕ ਕੇ ਵੇਚ ਕੇ ਤੇ ਫਿਰ ਤੇਰੇ ਪੈਸੇ ਲਾ ਦੂੰਗਾ। ਉਹ ਬੰਦੇ ਦਾ ਨਾ ਹਾਸਾ ਨਿਕਲ ਗਿਆ। ਕਹਿੰਦਾ ਹੁਣ ਹੱਸਣਾ ਹੀ ਹੈ ਵੀ ਤੇਰੀਆਂ ਵਸੂਲੀਆਂ ਜੋ ਹੋ ਰਹੀਆਂ। ਸਾਨੂੰ ਜਈਆ ਸਾਹਿਬ ਸਾਨੂੰ ਰੱਖਿਆ ਲਾਰਿਆਂ ਦੇ ਵਿੱਚ। ਹਾਂਜੀ, ਜਿਹੜੀ ਇਹਨਾਂ ਨੌਜਵਾਨੀ ਨੂੰ ਸਪੇਸ ਦੇਣੀ ਚਾਹੀਦੀ ਆ, ਨੌਜਵਾਨੀ ਅੱਗੇ ਆਉਣੀ ਚਾਹੀਦੀ, ਕਿਉਂਕਿ ਕਦੀ ਕੋਈ ਵੀ ਯੁੱਗ ਪਲਟਿਆ ਤਾਂ ਜਵਾਨਾਂ ਨੇ ਪਲਟਿਆ। ਭਾਈ ਨਾਸਰ ਕਹਿੰਦੇ ਕਿ ਆਪਾਂ ਆਨਲਾਈਨ ਕਲਾਸਾਂ ਕਰੀਏ ਜਾਂ ਕੁਛ ਕਰੀਏ, ਤੇ ਮੈਂ ਕਹਿੰਦਾ ਕਿ ਆਪਾਂ ਪਹਿਲਾਂ ਨੌਜਵਾਨੀ ਨੂੰ ਅਟੈਚ ਕਰੀਏ, ਉਹਨਾਂ ਨੂੰ ਲੈ ਕੇ ਆਈਏ। ਕਿ ਜਿਵੇਂ ਹੁਣ ਲਾਹੌਰ 'ਚ ਬੈਠਾ ਬੰਦਾ, ਉਹਨੂੰ ਇਹ ਨਹੀਂ ਪਤਾ ਕਿ ਪੋਟੋਹਾਰ ਖਿੱਤਾ ਪਟਵਾਰ ਜਿਹੜਾ ਸਾਡਾ ਪਟਵਾਰੀ ਲੈ ਜਾ ਉੱਥੇ ਕੀ ਹੋ ਰਿਹਾ, ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਧਰ ਲੈਲਪੁਰ ਦੇ ਵਿੱਚ ਕੀ ਹੋ ਰਿਹਾ ਜੱਟਕਰਾ 'ਚ। ਕਿਉਂਕਿ ਦੇਖੋ ਨਾ ਲਹਿਜਿਆਂ ਨੂੰ ਜ਼ਬਾਨਾਂ ਬਣਾ ਕੇ ਧਰਤੀ ਨੂੰ ਵੰਡਿਆ ਜਾ ਰਿਹਾ। ਸੋ ਇਸ ਕਰਕੇ ਮੈਂ ਇਹ ਕਹਾਂਗਾ ਕਿ ਤੁਸੀਂ ਐਡੀ ਵੱਡੀ ਕੋਸ਼ਿਸ਼ ਕਰ ਰਹੇ ਹੋ, ਪ੍ਰਚਾਰ ਕਰ ਰਹੇ ਹੋ, ਤੇ ਨਾਲ ਨਾਲ ਕੋਸ਼ਿਸ਼ ਕਰੋ ਕਿ ਨੌਜਵਾਨੀ ਨੂੰ ਵੀ ਜੋੜੋ। ਨੌਜਵਾਨੀ ਦਾ ਜੀ ਇਸ ਛੋਟਾ ਛੋਟਾ ਕਤਰਾ ਕਰਕੇ ਸਮੁੰਦਰ ਬਣਦਾ, ਤੇ ਬਹੁਤ ਵੱਡੀ ਸਾਰੀਆਂ ਮੁਹੱਬਤਾਂ ਜਿਹੜੀਆਂ ਪੰਜਾਬੀਆਂ ਦੀਆਂ ਆਪਸ 'ਚ ਵੱਧ ਰਹੀਆਂ। ਵੇਖਾ ਵੇਖੀ ਹੁਣ ਸੋਸ਼ਲ ਮੀਡੀਆ ਦਾ ਦੌਰ ਆ, ਇਹਦਾ ਕਰਕੇ ਬੜੀ ਜੁੜਤ ਬਣਦੀ, ਬੜੇ ਲੋਕ ਜੁੜਦੇ ਨੇ। ਸੋ ਆਉਣ ਵਾਲੇ ਵਕਤ ਦੇ ਵਿੱਚ ਮੈਨੂੰ ਲੱਗਦਾ ਹੈ ਪੋਜ਼ਿਟਿਵਿਟੀ ਹੋਰ ਵਧਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਪੰਜਾਬੀ ਹੋਣੇ ਚਾਹੀਦੇ, ਪੰਜਾਬੀ ਲਾਗੂ ਹੋਣੀ ਚਾਹੀਦੀ ਹੈ। ਤੇ ਇਹ ਨਹੀਂ ਮੇਰੇ ਸਿਰ ਇਕੱਲੇ ਨਹੀਂ, ਇਹ ਸਾਰਿਆਂ ਦਾ ਸਾਂਝਾ ਕੰਮ ਹੈ। ਇੱਕ ਬੰਦੇ ਨਾਲ ਕੁਝ ਨਹੀਂ ਹੁੰਦਾ, ਕਿਤੇ ਨਾ ਕਿਤੇ ਮੇਰੇ ਨਾਲ ਕੋਈ 2-4 ਹਜ਼ਾਰ ਲੋਕ ਜੁੜੇ, ਕੋਈ 5-4 ਹਜ਼ਾਰ ਤੁਹਾਡੇ ਨਾਲ ਜੁੜੇ, ਇਸੇ ਤਰ੍ਹਾਂ ਹੀ ਹੁੰਦਾ, ਕੜੀ ਨਾਲ ਕੜੀ ਜੁੜਦੀ। ਸੋ ਮੁਹੱਬਤਾਂ ਦਾ ਬਹੁਤ ਸ਼ੁਕਰੀਆ। अस्सलाम वालेकुम जी, सत श्री अकाल। अज दे एक होर व्लॉग च तुहाडे रूबरू हाँ। अगे एक दिन मैं जी पंजाबी इंटरनेशनल पंजाबी कॉन्फ्रेंस हो रही है लाहौर दे विच, उहदे च नहीं जा सकिया। उहदी वजह कि गैसट आए सन, रिपन खुशी होनी, दूजे होर भी कुछ दोस्त सन, वो आए सन मेरे उधर सन उस एरिया च, तो मैं आ नहीं सकिया। सो अज कॉन्फ्रेंस अटेंड करने वास्ते जा रहे हैं। वैसे तो असी पंजाबी प्रचार दे नाल ऑर्गेनाइजर दे विचों हाँ, ते लेकिन एक दिन लेट हो गए। अज उत्थे जा रहे हैं, ਤਿਆਰੀ ਪੂਰੀ ਹੈ। ਕਿਹੜੇ ਕਿਹੜੇ ਮਹਿਮਾਨ ਇੰਡੀਆ ਤੋਂ ਆਏ ਨੇ, ਸ਼ੌਕ ਭੋਰਾ ਸਾਹਿਬ ਆਏ ਨੇ, ਹੋਰ ਸੁਖੀ ਬਾਠ ਜੀ ਆਏ ਨੇ, ਬਹੁਤ ਸਾਰੇ ਦੋਸਤ ਆਏ ਨੇ। ਸੋਸ਼ਲ ਮੀਡੀਆ ਵਾਲੇ ਮੁੰਡੇ ਸਾਰੇ ਆਪਣੇ ਆਉਣਗੇ, ਜ਼ੇਬੀ ਹੰਜਰਾ ਵਕਾਰ ਇਹ ਉਹ ਸਾਰੇ ਆਉਣਗੇ। ਇੱਧਰ ਸਮਾਨ ਰੱਖ ਦਿੱਤਾ ਸਮੀ ਨੇ ਤੇ ਰਾਣਾ ਸਾਹਿਬ ਨੇ। ਅਰਜਨ ਵੈਲੀ ਤਿਆਰ ਹੋ ਗਿਆ। ਆ ਅਰਜਨ ਵੈਲੀ ਸਾਡਾ ਨਾ ਰਾਣਾ ਸਾਹਿਬ। ਮੈਂ ਕਿਉਂ ਨਗੜਾ ਸੀ, ਕਿਉਂ ਮਾਰੀ ਜਿਹੜਾ ਰੌਲਾ ਪੈ ਗਿਆ ਇੰਡੀਆ 'ਚ ਪਾਕਿਸਤਾਨ 'ਚ, ਉਹ ਨਾ ਪੈਰ ਜੋੜਦਾ ਨਾ ਇੰਨਾ ਸਿਆਪਾ ਪੈਂਦਾ। ਅਰਜਨ ਵੈਲੀ ਨੇ ਗੰਡਾਸੀ ਮਾਰਤੀ, ਅੱਗੇ ਪਹਿਲੇ ਵੱਜੀ ਖਲੋਤੀ ਆ, ਉਹਨੇ ਰਹਿੰਦੀ ਕਸਰ ਉਹਨੇ ਕੱਢ ਦਿੱਤੀ। ਚਲੋ ਜੀ ਹੁਣ ਤੁਹਾਨੂੰ ਟਾਈਮ ਜ਼ਾਇਆ ਕਰਨ ਤੋਂ ਬਗੈਰ ਆਪਾਂ ਸਿੱਧਾ ਸਟੇਡੀਅਮ ਚੱਲਦੇ ਹਾਂ। 1 ਵਜੇ ਤੋਂ ਔਨਵਰਡ ਪ੍ਰੋਗਰਾਮ ਜਿਹੜਾ ਸ਼ੁਰੂ ਹੋ ਗਿਆ। ਅੱਜ ਮੈਂ ਲਾਹੌਰ ਹੀ ਹਾਂ, ਰਾਣਾ ਸਾਹਿਬ ਦੇ ਘਰੇ, ਤੇ ਦੂਜੀ ਟੀਮ ਆਪਣੀ ਰਿਪਨ ਖੁਸ਼ੀ ਹੋਣੀ ਪਿੰਡ ਵੇਖਣਗੇ, ਉਹਨਾਂ ਵੀ ਉੱਥੇ ਪਹੁੰਚ ਜਾਣਾ। ਸਾਰਿਆਂ ਨਾਲ ਅੱਜ ਤੁਹਾਡੀ ਮੁਲਾਕਾਤ ਇਸ ਵਲੌਗ ਦੇ ਵਿੱਚ ਕਰਾਉਣੀ। ਆ ਜਾਓ ਸਾਡੇ ਨਾਲ। ਲਓ ਆਪਾਂ ਗਏ ਹਾਂ ਪਹੁੰਚ ਜਾਣ, ਬਾਕੀ ਬੰਦੇ ਹੁੰਦੇ ਫਿਰ ਤੁਹਾਨੂੰ ਮੁਤਾਰਫ ਕਰਾਉਂਦੇ ਹਾਂ। ਹੋਰ ਜੀ ਕੀ ਹਾਲ ਚਾਲ ਹੈ? ਠੀਕ ਠਾਕ, ਵਧੀਆ। ਫੋਟੋ ਬਣਾਉਂਗੇ? हाँ फोटो बनाऊंगा, वीडियो दबेगा तो बनूंगी। मैं फोटो बना आजो राणा साहब आजो। स्टार्ट ही है जनाब, असी गेयर लाया पंजवां। ठीक ठाक खैरियत। इधर राणा साहब आउण दे। कौन है भाई साहब? ऊंचा होकर मिलना पड़ा। और क्या से ठीक है? बढ़िया। बिस्मिल्लाह जी, बिस्मिल्लाह। लव यू भाजी, मेरे भाजी। ओना साहब एक मिनट कौन है बुला रही है ना, गुलदस्ता फड़ो एक और। बिस्मिल्लाह भुगता आ गई, लो इधर आओ ना जनाब साडे माशाल्लाह। और जी भलवान जी ठीक हो? साहब की हाल है? माशाल्लाह ठीक है ताड़ी? कैसी तबीयत जी? फड़ो ना जनाब, डांग फिर वाल है। आ जेबी बिस्मिल्लाह बिस्मिल्लाह। ओ शहजादा पाकिस्तान है साਡਾ शेर समी समी। बिस्मिल्लाह जी। अस्सलाम वालेकुम जी, बहुत शुक्रिया ਤੁਹਾਡਾ ਪਿੰਡਰ ਸਾਹਿਬ, ਅੰਸਾਰੀ ਸਾਹਿਬ, ਸਾਡੇ ਨਾਥ ਸਾਹਿਬ, ਸਾਰਿਆਂ ਦਾ। ਡੇਰਾ ਜੱਟਾਂ ਦੇ ਆਏ ਜੀ, ਰੌਣਕਾਂ ਲੱਗੀਆਂ ਐਸੇ ਤਰ੍ਹਾਂ ਜਿਵੇਂ ਚਾਰ ਜੀ ਜਿਵੇਂ ਪਹਿਲਾਂ ਹੁਣ ਜੁੜੇ ਨੇ ਸਾਰੇ ਦੋਸਤ ਨਾ, ਉਹ ਛੋਟਾ ਛੋਟਾ ਕਤਰਾ ਕਰਕੇ ਸਮੁੰਦਰ ਬਣਦਾ, ਤੇ ਬਹੁਤ ਵੱਡੀ ਸਾਰੀਆਂ ਮੁਹੱਬਤਾਂ ਜਿਹੜੀਆਂ ਪੰਜਾਬੀਆਂ ਦੀਆਂ ਆਪਸ 'ਚ ਵੱਧ ਰਹੀਆਂ। ਵੇਖਾ ਵੇਖੀ ਹੁਣ ਸੋਸ਼ਲ ਮੀਡੀਆ ਦਾ ਦੌਰ ਆ, ਇਹਦਾ ਕਰਕੇ ਬੜੀ ਜੁੜਤ ਬਣਦੀ, ਬੜੇ ਲੋਕ ਜੁੜਦੇ ਨੇ।
ਸੋ ਆਉਣ ਵਾਲੇ ਵਕਤ ਦੇ ਵਿੱਚ ਮੈਨੂੰ ਲੱਗਦਾ ਹੈ ਪੋਜ਼ਿਟਿਵਿਟੀ ਹੋਰ ਵਧਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਪੰਜਾਬੀ ਹੋਣੇ ਚਾਹੀਦੇ, ਪੰਜਾਬੀ ਲਾਗੂ ਹੋਣੀ ਚਾਹੀਦੀ ਹੈ। ਤੇ ਇਹ ਨਹੀਂ ਮੇਰੇ ਸਿਰ ਇਕੱਲੇ ਨਹੀਂ, ਇਹ ਸਾਰਿਆਂ ਦਾ ਸਾਂਝਾ ਕੰਮ ਹੈ। ਇੱਕ ਬੰਦੇ ਨਾਲ ਕੁਝ ਨਹੀਂ ਹੁੰਦਾ। ਕਿਤੇ ਨਾ ਕਿਤੇ ਮੇਰੇ ਨਾਲ ਕੋਈ 2-4 ਹਜ਼ਾਰ ਲੋਕ ਜੁੜੇ, ਕੋਈ 5-4 ਹਜ਼ਾਰ ਤੁਹਾਡੇ ਨਾਲ ਜੁੜੇ, ਇਸੇ ਤਰ੍ਹਾਂ ਹੀ ਹੁੰਦਾ, ਕੜੀ ਨਾਲ ਕੜੀ ਜੁੜਦੀ। ਸੋ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਸਾਰਿਆਂ ਦਾ, ਤੁਸੀਂ ਬਹੁਤ ਸੋਹਣਾ ਪਿਆਰਾ ਵੈਲਕਮ ਕੀਤਾ, ਬਹੁਤ ਸ਼ੁਕਰੀਆ। ਇਹ ਬਹੁਤ ਵੱਡਾ ਬੰਦਾ ਸਾਡੇ ਗਿੱਲ ਸਾਹਿਬ ਨੇ, ਇਹ ਕੁਵਾਰਾ ਖੂਨ ਇਹਨਾਂ ਦਾ ਮਿਲੀ ਇਹਨਾਂ ਕੋਈ ਗੁਜ਼ਾਰਾ ਨਹੀਂ ਹੁੰਦਾ। ਸਭ ਕੀ ਹਾਲ ਹੈ ਸਰ ਸ਼ੁਕਰੀਆ, ਮਿਹਰਬਾਨੀ, ਬਹੁਤ ਸ਼ੁਕਰੀਆ। ਸਮੀ ਇਹ ਗੁਲਦਸਤਾ ਵਾਪਸ ਨਹੀਂ ਕਰਨਾ, ਨੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਦੇਣਾ ਹੈ। ਉਹ ਮੇਰੇ ਕੋਲ ਤੁਸੀਂ ਵਾਪਸ ਲੈ ਜੀ। ਇਹ ਤਾਂ ਉਹਨੇ ਗੱਡੀ ਚੜਾਈਏ ਇਹਨੂੰ। ਅੱਛਾ ਇਹ ਜਿਹੜਾ ਵਾਪਸ ਵਾਲਾ ਟ੍ਰੈਂਡ ਸ਼ੁਰੂ ਕੀਤਾ ਨਾ ਇਹਨੇ ਹੀ ਕੀਤਾ। ਆ ਜਾਓ। ਬਾਬਿਓ ਕੀ ਹਾਲ ਹੈ? ਠੀਕ ਹੋ? ਵਧੀਆ ਸੇ ਠੀਕ ਹੈ। ਇਹ ਕਹਿੰਦੇ ਕੌਣ ਆ ਗਿਆ? ਇਹ ਕੌਣ ਆ ਗਿਆ? ਬਾਬਾ ਹੀ ਖੜਾ। ਕੌਣ ਆ ਗਿਆ? ਇਹ ਅੱਧੇ ਵਾਲੇ ਆ ਨਾ ਮੇਰੇ ਜਿਹਾ ਤੁਹਾਡੇ ਜੀ। ਮੈਂ ਅਕਸਰ ਹੀ ਆਨਾ ਹੁੰਦਾ ਵੀ ਮੈਨੂੰ ਨਹੀਂ ਲੱਗਦਾ ਵੀ ਕੁਝ ਵੱਖਰਾ ਕੀਤਾ, ਮਤਲਬ ਵੀ ਉਹ ਵੈਸੇ ਨੈਚੁਰਲੀ ਥੋੜੀ ਜਿਹੀ ਜੁੜਤ ਸੀ ਤੇ ਉਹ ਆਪਾਂ ਹੌਲੀ ਹੌਲੀ ਲੱਗੇ ਰਹੇ ਵੀ ਉਹ ਜਿੰਨਾ ਕੁ ਟਾਈਮ ਆਪਾਂ ਕੱਢ ਸਕਦੇ ਹਾਂ। ਲੇਕਿਨ ਹੁਣ ਤੇ ਭਾਜੀ ਮਿੱਟੀ ਬੜੀ ਪਈ ਪਈ ਸੀ ਮੇਰੇ ਖਿਆਲ। ਹਾਂਜੀ। ਉਹ ਅਕਸਰ ਇਹ ਗੱਲ ਹੁੰਦੀ। ਨਾ ਤੁਹਾਡਾ ਕੀ? ਮੇਰਾ ਨਾਮ ਅਜ਼ੀਜ਼। ਅਜ਼ੀਮ ਭਾਈ ਮੈਂ ਨਾ ਵੀ ਇਹ ਗੱਲ ਹੈ ਢਿੱਲੋਂ ਸਾਹਿਬ ਵੀ ਉਹ ਜਿਹੜਾ ਉਹਦੇ ਉੱਤੇ ਕਵਰ ਚੜਿਆ ਨਾ, ਖੋਲ ਚੜਿਆ ਨਫ਼ਰਤ ਵਾਲਾ ਜੀ, ਉਹ ਕਿਸੇ ਨੇ ਨਹੀਂ ਲਾਉਣਾ, ਇਹ ਅਸੀਂ ਲੋਕਾਂ ਨੇ ਲਾਉਣਾ। ਬਿਲਕੁਲ ਨਹੀਂ। ਉਹ ਹੌਲੀ ਹੌਲੀ ਖੁਰਦਿਆਂ ਲੱਥ ਜਾਣਾ, ਉਹਦਾ ਟਾਈਮ ਨਹੀਂ ਲੱਗਣਾ ਤੁਹਾਡੇ ਸਾਡੇ ਵਰਗੇ ਦੋਸਤਾਂ ਦਾ। ਤੇ ਜਿਸ ਤਰ੍ਹਾਂ ਪੂਰੀ ਦੁਨੀਆ ਸਰਵਾਈਵ ਕਰਨੀ ਵੀ ਅਸੀਂ ਵੀ ਤਾਂ ਕਰਾਂਗੇ ਨਾ। ਬਿਲਕੁਲ। ਅਸਲ ਵਿੱਚ ਬਹੁਤ ਖੁਸ਼ੀ ਹੋਈ। ਬਹੁਤ ਸ਼ੁਕਰੀਆ ਬਾਬਾ ਜੀ ਕੀ ਹਾਲ ਚਾਲ ਹੈ? ਸੇ ਠੀਕ ਹੈ। ਬਾਬਾ ਜੀ ਲੱਗੇ ਹੋਏ ਕਿੰਨੇ ਤੱਕ ਦਿੱਤਾ ਵੀ ਮਹਿੰਦੀ ਨਹੀਂ ਲਾਉਣੀ। ਉਹ ਐਵੇਂ ਯਾਰ ਮੈਂ ਇੱਕ ਵਾਰੀ ਲਾਈ ਸੀ ਤੇ ਉਹਨਾਂ ਨੂੰ ਫਤਵੇ ਲਾਤੇ, ਫਿਰ ਫੇਰ ਵਾਪਸ ਤੇ ਆ ਗਿਆ। ਮੈਂ ਛੱਡ ਪਰਾ ਯਾਰ ਕੀ ਕਰੀਏ ਹੁਣ। ਹੋਰ ਠੀਕ ਸਭ ਠੀਕ ਠਾਕ ਹੈ? ਸਭ ਠੀਕ ਹੈ। ਰਾਣਾ ਸਾਹਿਬ ਸਾਡੇ ਦੋਸਤ ਨੇ ਜੀ। ਕੀ ਹਾਲ ਚਾਲ ਹੈ? ਹੋਰ ਜੀ ਸਭ ਠੀਕ ਹੋ? ਕਰੀਏ ਤੇ ਸਾਡੀਆਂ ਵੀ ਰੌਣਕਾਂ ਜਿਹੜੀਆਂ ਨੇ ਉਹਦੇ ਵੱਖਰੀ ਟੌਰ ਹੈ। ਭਾਈ ਤੁਹਾਡਾ ਕੀ ਹਾਲ ਹੈ? ਜਰਾ ਸਾਹਿਬ ਹਰ ਗੁਲਾਬ ਦੀ ਵੱਖਰੀ ਖੁਸ਼ਬੂ ਹੁੰਦੀ, ਹਰ ਫਲਾਵਰ ਦੀ। ਤੇ ਇੰਜੇ ਮਾਸ਼ਾਅੱਲਾ ਸਾਰੇ ਜਿੰਨੇ ਵੀ ਇਸੇ ਤਰ੍ਹਾਂ ਹੀ ਤੁਹਾਡੀ। ਮੁਹੱਬਤਾਂ ਬਹੁਤ ਸ਼ੁਕਰੀਆ ਹੋਰ ਠੀਕ ਠਾਕ? ਵਧੀਆ। ਇਸੇ ਤਰ੍ਹਾਂ ਸਾਡੇ ਵੀਰਾਂ ਨੂੰ ਖੁਸ਼ ਰੱਖਿਆ ਬਾਅਦ ਵਿੱਚ ਬਿਲਕੁਲ ਜੀ ਸਾਹਿਬ ਖੈਰ ਕਰੀਏ। ਹੁੱਕਾ ਬੜਾ ਤਗੜਾ ਬਣਵਾਇਆ ਜੀ। ਹੈ ਹੁੱਕਾ ਬੜਾ ਤਗੜਾ। ਹਾਂ ਵੱਟ ਕੱਢੀ ਖਲਾ। ਹਾਂ ਪੂਰਾ ਲੈ ਕੇ ਜਾਣਾ, ਪੂਰਾ ਦਾ ਬਵਾ ਕੇ ਆਂਦੇ ਆ। ਕੱਲ ਵੀ ਅਸੀਂ ਇੱਥੇ ਆ ਰਹੇ ਹਾਂ। ਕੱਲ ਆਏ ਕਿਧਰਾ ਲੇਟ ਹੀ ਕੱਲ ਜਿਹੜਾ ਸ਼ੋਸ਼ ਬਮਣ ਹੁੱਕਾ ਜਿਹੜਾ ਹੈ ਉੱਥੇ ਭਵੀ ਜੱਟ ਰੌਣਕ ਵੀ ਬਣਾ ਲੈਂਦਾ ਇਹ ਭੈ ਸਾਰੇ ਲਾਣੇ ਆ ਜਾਣੇ ਆ ਜਾ ਭਾਈ ਜਾਨ ਬੱਟੂ ਸਰ ਕੀ ਹਾਲ ਚਾਲ ਹੈ? ਆਓ ਜੀ ਡੇਰੇ ਤੇ ਆ। ਹੋਰ ਠੀਕ ਹੋ? ਹਾਂ ਬੱਟੂ ਸਾਹਿਬ ਸਰ ਸ਼ੁਕਰੀਆ। ਇਹ ਬਾਬਰ ਭਾਈ ਕੀ ਹਾਲ ਚਾਲ ਹੈ? ਹੋਰ ਠੀਕ ਠਾਕ ਸੇ ਠੀਕ ਹੈ ਤੁਹਾਡੀ? ਫੋਟੋ ਤਾਂ ਬੜ ਲੈਣ ਦੇ ਯਾਰ ਬਾਬਰ ਬਾਈ। ਮੇਰੇ ਤੇ ਲਈਏ ਯਾਰ। ਇਧਰ ਹੋਇਆ ਹਜ਼ੂਰ। ਇੱਧਰ ਆ ਭਾਈ। ਇੱਕ ਮਿੰਟ ਇਧਰੋਂ ਕੰਮ ਸਿੱਧਾ ਕਰ। ਤੂੰ ਫੈਨ ਕਲੱਬ ਵਿੱਚ ਫਸ ਗਿਆ। ਬਜ਼ੁਰਗਾਂ ਦੀ ਦੁਆਵਾਂ ਦੇ ਨਾਲ ਕੀ ਬਾਤ ਆ। ਹੋਰ ਬਾਬਿਓ ਕਿਵੇਂ? ਭਾਈ ਬੋਲਦੇ ਘੱਟ ਵੀ ਗੱਲ। ਚਾਰਜ ਨਹੀਂ ਆਏ? ਹਾਂ ਉਹ ਚਾਰਜ ਕਰੋ ਬਾਬਿਆਂ ਨੂੰ। ਘਰ ਰਹਿ ਗਿਆ। ਬਾਬੇ ਹੋਏ ਨੇ ਮੈਂ ਆਂਦੇ ਚਾਰਜਰ ਘਰ ਰਹਿ ਗਿਆ। ਬਾਬਾ ਜੀ ਦੇ ਢੱਗੇ ਗਵਾਚ ਗਏ। ਨਹੀਂ ਲੱਭ ਗਿਆ। ਚਲ ਆਓ। ਇਹ ਕੌਣ ਖਲੋਤਾ ਹੈ? ਤੇ ਸਾਰੇ ਕਿਹੜਾ ਇਹਨੇ ਫੋਨ ਨਹੀਂ ਚੁੱਕਦਾ। ਆਂਦਾ ਹੁਣ ਖਾਰਾ ਸਾਹਿਬ ਨੂੰ ਸਾਹਮਣੇ ਆਂਦਾ ਵੀ ਤੁਹਾਡੇ ਉਹ ਮੈਂ ਕਿਹਾ ਵੀ ਜਦੋਂ ਨੰਬਰ ਮਿਲਾ ਕੇ ਤੁਸੀਂ 15 ਮਿੰਟ ਕਰੀ ਰੱਖਦੇ ਫਿਰ ਉਹਦਾ ਮੈਸੇਜ ਨਹੀਂ ਪਰਸੋਂ ਮੈਂ ਕਿਹਾ ਵੀ ਘਟਾਤੀ ਹੱਥ ਬੰਦ ਕਰਤੀ ਅੱਛਾ ਆ ਥੋੜਾ 1 ਮਿੰਟ ਤੇ ਲਿਆਓ ਨਾ ਫੋਨ 1 ਮਿੰਟ ਤੇ ਲਿਆਓ ਤੇ ਫਿਰ ਖੈਰ। ਭਾਜੀ ਹੋਰਾਂ ਨੇ ਤੁਸੀਂ ਛਾਪਿਆ ਉਹ ਟਰੈਵਲਿੰਗ ਵਾਲਾ ਜਿਹੜਾ ਪੋਸਟਰ ਛਾਪਿਆ ਦੀਆਂ ਪੂਰਾ ਫੋਟੋਆਂ ਆਪਣੀ ਕਿਤਾਬ 'ਚ। ਲਾਈਆਂ। ਉਹ ਮੇਰਾ ਇਹਨਾਂ ਦਾ ਅੱਛਾ ਮੇਰੀ ਗੱਲ ਸੁਣੋ ਪੰਮੀ ਜੀ, ਮੇਰਾ ਹੱਕ ਬਣਦਾ। ਜੇ ਤੁਸੀਂ 1 ਮਿੰਟ ਤੇ ਫੋਨ ਲਿਆਓ ਨਾ ਤੇ ਮੈਂ ਤੇਰਾ ਰੋਜ਼ ਫੋਨ ਚੁੱਕਿਆ ਨਾ ਕਰਾਂ। ਰੋਜ਼ ਤੇ ਮੈਂ ਕਹਿੰਦਾ ਨਹੀਂ, ਪਰ ਮੈਂ 6 ਮਹੀਨੇ ਦੀ ਕਸਰ ਤੇ ਕੱਢਾਂਗਾ। ਇੱਕ ਮਿੰਟ ਨੂੰ ਕਿ 6 ਮਹੀਨੇ ਨਾਲ ਗੁਣਾ ਕਰੋ ਤੇ ਕਿੰਨੇ ਮਿੰਟ ਬਣ ਗਏ। ਇਹ ਹੈ। ਮੈਂ ਇਹ ਵੀ ਨਹੀਂ ਨਾ ਕਰਦਾ ਰੋਜ਼ ਤੀਜੇ ਦਿਨ। ਹੋਰ ਠੀਕ ਹੋ ਤੁਸੀਂ? ਵਧੀਆ ਹਾਂ ਚਲੋ ਤੇ ਓ ਕੀ ਹਾਲ ਏ? ਸੋਹਣਾ ਮੁੰਡਾ ਸਾਨੂੰ ਬਾਵਲਪੁਰ ਦਾ ਕਿੱਡਾ ਸੋਹਣਾ ਮੁੰਡਾ ਮਿਲਿਆ ਵੇਖੋ। ਸਰ ਬੜੀ ਮਿਹਰਬਾਨੀ। ਚਮਕ ਰਿਹਾ। ਇਹ ਤੁਸੀਂ ਹਿਸਾਬ ਲਾ ਲਓ ਵੀ ਮੈਂ ਉੱਥੋਂ ਦਾ ਸੋਹਣਾ ਤੇ ਬਾਕੀ ਮਾੜਿਆਂ ਦਾ ਕੀ ਹਾਲ ਹੋਵੇਗਾ। ਮੋਬਾਈਲ ਚੁੱਕੀ ਫਿਰਦਾ ਯਾਰ। ਕਿੱਥੇ ਫੁੱਲ ਸਾਈਜ਼ ਕਿੱਥੇ? ਫੁੱਲ ਸਾਈਜ਼ ਕਿੱਥੇ? 15 ਨੰਬਰ ਹੈਗਾ 15 ਨੰਬਰ। ਆਜੋ ਬਾਅਦ ਚ ਹੁੰਦੇ ਆ, ਤਸਵੀਰ ਵਾਲਾ ਕੰਮ ਬਾਅਦ ਚ ਕਰ ਲਿਓ। ਬੁਲਾ ਲਓ ਯਾਰ ਸਾਰਿਆਂ ਨੂੰ।
ਸੁਰੇਆ ਸਾਹਿਬ ਦਾ ਐਕਚੁਅਲੀ ਨਾ ਲਾਚਾ ਢਿੱਲਾ ਵਾ, ਇਸ ਹੌਲੀ ਤੁਰਦੇ ਹੋ, ਤੋਰ ਸਹੀ ਹੈ ਜੀ। ਮੈਂ ਕਹਿੰਦਾ ਥੋੜੀਆਂ ਸਹੀ ਮੈਨੂੰ ਭਾਰ ਪਾ ਉਹ ਨਿਕਲ ਆ ਜਾਓ ਰੋੜਾ ਸਾਹਿਬ ਆ ਜਾਓ। ਜ਼ੇਬੀ ਹੰਜਰਾ ਪੰਜਾਬ ਔਰ ਪੰਜਾਬੀਅਤ ਦੇ ਹਵਾਲੇ ਨਾਲ ਇੱਕ ਜਾਣਾ ਪਛਾਣਾ ਨਾਮ ਨੇ। ਇਹਨਾਂ ਦੇ ਵੀਡੀਓਜ਼ ਔਰ ਵਲੌਗਸ ਤੁਸੀਂ ਅਕਸਰ ਵੇਖਦੇ ਰਹਿੰਦੇ ਹੋ। ਜੜਾਵਾਲਾ ਤੋਂ ਬੇਸਿਕਲੀ ਤਾਲਕ ਹੈ ਇਹਨਾਂ ਦਾ, ਔਰ ਇਹਨਾਂ ਦਾ ਕੰਮ ਪੰਜਾਬੀ ਮਾਂ ਬੋਲੀ ਦੇ ਵਧਾ ਲਈ ਔਰ ਪੰਜਾਬੀ ਮਾਂ ਬੋਲੀ ਦੇ ਹਵਾਲੇ ਨਾਲ ਜੋ ਔਕੜਾਂ ਨੇ ਉਹਨਾਂ ਤੇ ਵੀਡੀਓਜ਼ ਬਣਾਉਂਦੇ। ਸਾਡੇ ਅਗਲੇ ਪੈਨਲਿਸਟ ਜਨਾਬ ਨਾਸਰ ਢਿੱਲੋਂ ਸਾਹਿਬ। ਨਾਸਰ ਢਿੱਲੋਂ ਸਾਹਿਬ ਮੇਰੇ ਖਿਆਲ ਦੇ ਵਿੱਚ ਕੋਈ ਇਸ ਦਾ ਬੰਦਾ ਨਹੀਂ ਹੋਵੇਗਾ ਜਿਹੜਾ ਪੰਜਾਬੀ ਦੇ ਨਾਮ ਤੋਂ ਵਾਕਿਫ ਹੋਵੇ ਔਰ ਨਾਸਰ ਢਿੱਲੋਂ ਦੇ ਨਾਮ ਤੋਂ ਵਾਕਿਫ ਨਾ ਹੋਵੇ। ਗੱਲਬਾਤ ਦਾ ਆਗਾਜ਼ ਕਰਨੇ ਆ ਜ਼ੇਬੀ ਹੰਜਰਾ ਸਾਹਿਬ। ਹੰਜਰਾ ਸਾਹਿਬ ਜਿਹੜੇ ਸੋਸ਼ਲ ਮੀਡੀਆ ਨੇ 20 ਕਰੋੜ ਪੰਜਾਬੀਆਂ ਨੂੰ ਆਪਸ ਦੇ ਵਿੱਚ ਜੋੜਿਆ। ਅਸੀਂ ਵੇਖ ਰਹੇ ਹਾਂ ਕਿ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਅੱਜ ਕੱਲ ਉਸ ਹਿਸਾਬ ਨਾਲ ਨਹੀਂ ਵੇਖਿਆ ਸੁਣਿਆ ਜਾ ਰਿਹਾ, ਪੜਿਆ ਜਾ ਰਿਹਾ ਜਿਸ ਹਿਸਾਬ ਨਾਲ ਸੋਸ਼ਲ ਮੀਡੀਆ ਦੀ ਰੀਚ ਹੈ। ਸੋ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਤੁਸੀਂ ਜੋ ਤੁਹਾਡੀ ਫੀਲਡ ਹੈ ਔਰ ਪੰਜਾਬੀ ਦੀ ਵਧਾ ਲਈ ਇਸ ਨੂੰ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ ਮਜ਼ੀਦ ਬਿਹਤਰ, ਇਸ ਤੇ ਤੁਸੀਂ ਚਾਨਣ ਪਾਓ। ਸਭ ਤੋਂ ਪਹਿਲਾਂ ਤਾਂ ਸਲਾਮ ਹੈ ਮੇਰਾ ਸਾਰੀ ਸੰਗਤ ਨੂੰ, ਜਿੰਨੇ ਵੀਰ ਸਾਡੇ ਇੱਥੋਂ ਲਹਿੰਦੇ ਪੰਜਾਬ ਚੋਂ ਨੇ ਜਾਂ ਚੜ੍ਹਦੇ ਪੰਜਾਬ ਚੋਂ ਆਏ ਨੇ ਜਾਂ ਬਾਹਰ ਦੇਸਾਂ ਵਿਦੇਸਾਂ ਚੋਂ ਆਏ ਨੇ, ਤੇ ਉਹਨਾਂ ਸਾਰਿਆਂ ਦਾ ਇੱਥੇ ਆਉਣ ਦਾ ਧੰਨਵਾਦ। ਸਾਡੇ ਵਰਗੇ ਬੰਦਿਆਂ ਨੂੰ ਇਹਨਾਂ ਜੀਵ ਜਿਹੜੇ ਨੇ ਜਿਨ੍ਹਾਂ ਦਾ ਕੋਈ ਮਤਲਬ, ਅਸੀਂ ਆਪਣੇ ਆਪ ਨੂੰ ਹੁਣ ਤੁਹਾਡੇ ਸਾਰਿਆਂ ਸਾਹਮਣੇ ਬਹਿ ਕੇ ਗੱਲ ਕਰਨੀ ਤਾਂ ਉਹ ਇਦਾਂ ਵੀ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੈ। ਤੇ ਵੱਟੂ ਸਾਹਿਬ ਦਾ ਸਪੈਸ਼ਲੀ ਥੈਂਕ ਯੂ ਕਿ ਉਹਨਾਂ ਨੇ ਐਡਾ ਵੱਡਾ ਮੇਲਾ ਸਜਾਇਆ ਔਰ ਐਡਾ ਵੱਡਾ ਇਕੱਠ ਕੀਤਾ ਔਰ ਉਹਨੂੰ ਸਾਂਭਿਆ ਬੜੇ ਸੋਹਣੇ ਤਰੀਕੇ ਨਾਲ ਲੈ ਕੇ ਚੱਲੇ। ਬਾਕੀ ਸੋਸ਼ਲ ਮੀਡੀਆ ਅਸੀਂ ਵਰਤਦੇ ਹਾਂ ਆਪਣੀ ਮਾਂ ਬੋਲੀ ਵਾਸਤੇ, ਆਪਣੇ ਹਿੱਤਾਂ ਵਾਸਤੇ, ਆਪਣੇ ਹੱਕਾਂ ਵਾਸਤੇ, ਸਾਡੇ ਵਿਰਸੇ ਨੂੰ, ਸਾਡੀ ਬੋਲੀ ਨੂੰ ਜਾਂ ਸਾਡੀ ਪੰਜਾਬ ਧਰਤੀ ਨੂੰ ਜਿਹੜੀਆਂ ਔਕੜਾਂ ਪੇਸ਼ ਨੇ ਸਾਡੀ ਨੌਜਵਾਨੀ ਨੂੰ ਜਾਂ ਸਾਡੇ ਬਾਕੀ ਪੰਜਾਬੀਆਂ ਨੂੰ ਨਹੀਂ ਪਤਾ, ਉਹ ਸੋਸ਼ਲ ਮੀਡੀਆ ਰਾਹੀਂ ਟਿਕਟੋਕ ਹੋਵੇ, ਯੂਟਿਊਬ ਹੋਵੇ ਜਾਂ ਫੇਸਬੁੱਕ ਹੋਵੇ, ਉਹਦੇ ਰਾਹੀਂ ਅਸੀਂ ਲੋਕਾਂ ਤੱਕ ਆਪਣਾ ਸੁਨੇਹਾ ਜਿਹੜਾ ਉਹ ਦਿੰਦੇ ਹਾਂ। ਤੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਅੱਜ ਅਸੀਂ ਐਂਕਰ ਵੀ ਆਪ ਹਾਂ, ਸਵਾਲ ਵੀ ਆਪ ਕਰਦੇ ਹਾਂ, ਜਵਾਬ ਵੀ ਆਪ ਕਰਦੇ ਹਾਂ। ਕੋਈ ਮਤਲਬ ਕਿ ਕਿਸੇ ਕੋਲ ਸਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਕਿ ਬਾਈ ਜੀ ਸਾਡੀ ਇਹ ਖਬਰ ਅਖਬਾਰ ਚਲਾ ਦਿਓ। ਕਿ ਪਹਿਲੇ ਵਕਤਾਂ ਦੇ ਵਿੱਚ ਆਪਣੇ ਬੰਦੇ ਜਾਣਦੇ ਸਨ ਕਿ ਪੰਜਾਬੀ ਦੀ ਖਬਰ ਲਵਾਉਣੀ ਹੈ, ਹਾਂ, ਤੇ ਉਹ ਅੱਗੋਂ ਮਤਲਬ ਬੈਠੇ ਹੁੰਦੇ ਸਨ। ਜਦੋਂ ਤੱਕ ਅਸੀਂ ਜਿਉਂਦੇ ਹਾਂ ਅਸੀਂ ਤੁਹਾਡੀ ਖਬਰ ਨਹੀਂ ਲੱਗਣ ਦੇਵਾਂਗੇ। ਸੋ ਸੋਸ਼ਲ ਮੀਡੀਆ ਨੇ ਸਾਨੂੰ ਜੋੜਿਆ ਤੇ ਬਹੁਤ ਵੱਡੀ ਚੀਜ਼ ਹੈ, ਸਭ ਤੋਂ ਵੱਡਾ ਹਥਿਆਰ ਹੈ ਸਾਡੇ ਕੋਲ ਅੱਜ, ਸਾਡੀ ਹਿੱਤ, ਸਾਡੀ ਔਕੜਾਂ ਅੱਗੇ ਲੈ ਕੇ ਆਉਣ ਦਾ, ਇਹਨਾਂ ਦਾ ਚਾਨਣ ਪਾਉਣ ਦਾ ਔਰ ਇਹਨਾਂ ਦੇ ਮਸਲਿਆਂ ਦੇ ਹੱਲ ਲੱਭਣ ਦਾ। ਠੀਕ ਹੈ, ਹਾਂਜੀ ਬਿਲਕੁਲ ਜ਼ਬਰਦਸਤੀ। ਨਾਸਰ ਢਿੱਲੋਂ ਸਾਹਿਬ 20 ਕਰੋੜ ਪੰਜਾਬੀਆਂ ਦਾ ਇੱਕ ਟੱਬਰ ਬਣ ਚੁੱਕਿਆ। ਤੁਸੀਂ ਪਾਰਟੀਸ਼ਨ ਦੇ ਹਵਾਲੇ ਨਾਲ ਬੜਾ ਤੁਹਾਡਾ ਜਿਹੜੀ ਸਟੋਰੀਜ਼ ਕੀਤੀਆਂ ਤੁਸੀਂ ਔਰ ਬਹੁਤ ਸਾਰੇ ਖਾਨਦਾਨਾਂ ਨੂੰ, ਹਜ਼ਾਰਾਂ ਖਾਨਦਾਨਾਂ ਨੂੰ ਮਿਲਾਇਆ, ਇਸ ਵਾਸਤੇ ਵੀ ਤਾਲੀਆਂ ਜੀ ਪਲੀਜ਼, ਬਹੁਤ ਵੱਡਾ ਕੰਮ ਹੈ। ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਸੋਸ਼ਲ ਮੀਡੀਆ ਨੂੰ ਔਰ ਪੰਜਾਬੀਆਂ ਦੀ ਸਾਂਝ ਨੂੰ? ਅਸਲਾਮ ਵਾਲੇਕੁਮ ਸਾਰਿਆਂ ਨੂੰ। ਜਿਵੇਂ ਹੰਜਰਾ ਸਾਹਿਬ ਗੱਲ ਕੀਤੀ ਵੀ ਉਹ ਅਸੀਂ ਆਪਣੇ ਆਪ ਨੂੰ ਕੋਈ ਇੰਟੈਲੈਕਚੁਅਲ ਸਮਝਦੇ ਨਹੀਂ, ਨਾ ਹੀ ਹੈ ਹੀ ਆ, ਤੇ ਇੱਥੇ ਬਹਿ ਕੇ ਗੱਲ ਕਰਨਾ ਸਾਡੇ ਲਈ ਔਖਾ ਵੀ ਹੁੰਦਾ ਕਿਉਂਕਿ ਸੋਸ਼ਲ ਮੀਡੀਆ ਜਾਂ ਮੋਬਾਈਲ ਫੋਨ ਤੇ ਗੱਲ ਕਰਨਾ ਜਾਂ ਉਹ ਰਿਕਾਰਡਿੰਗਸ ਕਰਨੀਆਂ ਉਹ ਹੋਰ ਤਰ੍ਹਾਂ ਦਾ ਹੁੰਦਾ। ਆਡੀਅנס ਦੇ ਨਾਲ ਡਾਇਰੈਕਟ ਇਸ ਤਰ੍ਹਾਂ ਗੱਲ ਕਰਨਾ, ਥੋੜ੍ਹਾ ਇੰਟਰੈਕਸ਼ਨ ਕਰਨਾ, ਥੋੜ੍ਹਾ ਜਿਹਾ ਸਾਨੂੰ ਉਹ ਝਾਕਾ ਵੀ, ਮਾਜ਼ਰਤ ਵੀ ਹੈ ਉਹਦੀ ਕੋਈ ਕਮੀ ਕੁਤਾਈ। ਬਾਕੀ ਇਹ ਜੀ ਵੇਖੋ ਸੋਸ਼ਲ ਮੀਡੀਆ ਦੀ ਜਦੋਂ ਗੱਲ ਕਰਦੇ ਆਪਾਂ ਵਧਾ ਕਰਦੇ ਹਾਂ, ਇਹਦੇ ਪੋਜ਼ਿਟਿਵਿਟੀ ਨੂੰ ਆਪਾਂ ਜੇ ਲੈ ਕੇ ਚੱਲਦੇ ਨਾ, ਨੈਗੇਟਿਵ ਚੀਜ਼ਾਂ ਤੇ ਸਾਰੇ ਕਰਦੇ। ਮੈਨੂੰ ਪਰਸੋਂ ਇੱਕ ਕਮੈਂਟ ਆਇਆ, ਜਿਸ ਤਰ੍ਹਾਂ ਉਹ ਸਾਡੇ ਕੋਲ ਟਰੈਵਲਰ ਆਏ ਨੇ ਪਾਕਿਸਤਾਨ, ਤੇ ਉਹਨਾਂ ਨੇ ਮੈਨੂੰ ਇੱਕ ਦੋਸਤ ਸਾਡੇ ਨੇ ਉਹਨਾਂ ਨੇ ਕਮੈਂਟ ਕੀਤਾ ਕਿ ਯਾਰ ਪਹਿਲੇ ਦੀਆਂ ਇਹਨਾਂ ਦੀ ਵੀਡੀਓਜ਼ ਜਾਂ ਸਟੋਰੀਜ਼ ਸਨ ਨਾ ਜਿਹੜੀਆਂ ਉਹ ਬੜੀਆਂ ਵਧੀਆ ਸੀ, ਕੁਛ ਹੁਣ ਪਿੰਡਾਂ 'ਚ ਜਾ ਕੇ ਉਹ ਵਿਖਾਉਣ ਲੱਗ ਪਏ ਉਹ ਪਿੰਡਾਂ ਦਾ ਮਾਹੌਲ, ਤੇ ਇਹਨਾਂ ਨੂੰ ਚਾਹੀਦਾ ਵੀ ਉਹ ਫਲਾਣੇ ਹਿਸਟਰੀ ਵਿਖਾਉਣ, ਇਸ ਤਰ੍ਹਾਂ ਕਰਨ। ਤੇ ਮੈਂ ਉਹਨਾਂ ਨਾਲ ਗੱਲ ਕਰਨਿਆ ਸੀ ਵੀ ਯਾਰ ਵੇਖ, ਅਗਰ ਤੁਸੀਂ ਜਿਹਦੀਆਂ 99% ਜਾਂ 10 ਜਾਂ 15 ਵੀਡੀਓ ਤੁਸੀਂ ਵੇਖੀਆਂ ਤੇ ਤੁਸੀਂ ਉਹਨਾਂ ਨੂੰ ਉਸ ਚੀਜ਼ ਦਾ ਕ੍ਰੈਡਿਟ ਨਹੀਂ ਦਿੱਤਾ, ਤੇ ਇੱਕ ਉਹਨਾਂ ਦੀ ਖਾਮੀ ਲੱਭੀ ਆ ਤੇ ਉਹ ਖਾਮੀ 'ਤੇ ਤੁਸੀਂ ਕਮੈਂਟ ਕਰਤਾ। ਮਤਲਬ ਇਹ ਵੀ ਚਾਹੀਦਾ ਤੇ ਇਹ ਬੰਦੇ ਦੀਆਂ ਜਿਹੜੀਆਂ ਬੁਰਾਈਆਂ ਨੇ, ਉਹਦੀ ਨੈਗੇਟਿਵ ਚੀਜ਼ਾਂ ਨੇ ਉੱਤੇ ਉਹਨਾਂ ਨੂੰ ਪਾਸੇ ਪਰਦਾ ਕਰਦੇ, ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨੇ ਉਹਨਾਂ 'ਤੇ ਉਹਨਾਂ ਨੂੰ ਐਪਰੀਸ਼ੀਏਟ ਕਰੋ ਜਾਂ ਪੋਜ਼ਿਟਿਵ ਚੀਜ਼ਾਂ ਨੂੰ ਲੈ ਕੇ ਚੱਲੀਏ।
ਜਿੰਨੀ ਦੇਰ ਅਸੀਂ ਇੱਕ ਬੰਦੇ ਦੀਆਂ ਖਾਮੀਆਂ ਲੱਭਾਂਗੇ ਤਾਂ ਮੈਨੂੰ ਲੱਗਦਾ ਉਹ ਸਾਨੂੰ ਖਾਮੀਆਂ ਦਿਸਣਗੀਆਂ। ਜੇ ਉਹਨਾਂ ਦੇ ਵਿੱਚ ਅਸੀਂ ਅੱਛਾਈਆਂ ਲੱਭਣ ਤੁਰ ਪਾਂਗੇ, ਸਾਰੀਆਂ ਅੱਛਾਈਆਂ ਹੀ ਵੇਖਾਂਗੇ ਤੇ ਸਾਨੂੰ ਹਰ ਚੀਜ਼ ਅੱਛੀ ਲੱਗੇਗੀ, ਪੋਜ਼ਿਟਿਵ ਲੱਗੇਗੀ। ਇਸੇ ਤਰ੍ਹਾਂ ਹੀ ਪੰਜਾਬ ਦਾ ਪਾਕਿਸਤਾਨ ਦਾ ਇਮੇਜ ਅਸੀਂ ਆਪਣੇ ਵੀਡੀਓਜ਼ ਦੀ ਰਾਹੀਂ ਅੱਛਾ ਵਿਖਾਉਣ ਦੀ ਕੋਸ਼ਿਸ਼ ਕਰੀਦੀ ਹੈ ਤੇ ਲੋਕ ਉਹਨੂੰ ਪਸੰਦ ਕਰਦੇ ਆ। ਉਧਰ ਬੈਠੇ ਪੰਜਾਬੀ, ਇੱਧਰ ਬੈਠੇ ਪੰਜਾਬੀ ਸਾਡੇ ਨਾਲ ਬੜੇ ਵਾਈਡ ਆਡੀਅנס ਸਾਡੇ ਨਾਲ ਜੁੜੀ ਹੈ, ਉਹ ਵੇਖਦੀ ਹੈ, ਸਾਨੂੰ ਐਪਰੀਸ਼ੀਏਟ ਕਰਦੀ ਹੈ। ਇੱਧਰੋਂ ਵੀ ਜੇ ਆਪਾਂ ਪਾਕਿਸਤਾਨ ਪੰਜਾਬ ਦੀ ਗੱਲ ਕਰਦੇ ਹਾਂ ਵੀ ਸਾਡੇ ਪੰਜਾਬੀ ਲਹਿਰ ਚੈਨਲ ਦੇ ਜਿਹੜਾ ਅਸੀਂ ਰਨ ਕਰਦੇ ਹਾਂ, ਸਾਡੇ ਕੋਲ 25 ਤੋਂ 30% ਆਡੀਅנס ਜਿਹੜੀ ਇਸ ਪੰਜਾਬ ਦੀ ਹੈ, ਪਾਕਿਸਤਾਨ ਪੰਜਾਬ ਦੀ। ਜੇ ਆਪਾਂ ਉਧਰ ਦੀ ਗੱਲ ਕਰਦੇ ਹਾਂ ਵੀ ਓਵਰਆਲ ਦੁਨੀਆ ਤੇ ਸਾਡੇ ਕੋਲ 45% ਪੰਜਾਬੀ ਹੋਣਗੇ ਜਿਹੜੇ ਸਾਨੂੰ ਵੇਖਦੇ ਆ। ਸੋ ਇਹਦੇ 'ਚ ਮੈਨੂੰ ਲੱਗਦਾ ਵੀ ਪੰਜਾਬ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ, ਜਿਸ ਤਰ੍ਹਾਂ ਜੇਬੀ ਦੀ ਗੱਲ ਨੂੰ ਅੱਗੇ ਵਧਾਉਣਾ ਵੀ ਜਿਹੜਾ ਸੈਟਲਾਈਟ 'ਤੇ ਅਸੀਂ ਪਹਿਲਾਂ ਵੇਖਦੇ ਹੁਣ ਸਾਰੇ ਉਹ ਮੋਬਾਈਲਾਂ 'ਤੇ ਆ ਗਏ ਆ, ਇਹਨਾਂ 'ਤੇ ਅਸੀਂ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਰੇ ਜਿੰਨੇ ਦੋਸਤ ਬੈਠੇ ਨੇ ਇੱਕ ਹੀ ਦੋਸਤ ਅਸੀਂ ਬਣਾਉਣ ਲੱਗ ਪਈ, ਉਹ ਕ੍ਰਾਸ ਦਾ ਬਾਰਡਰ ਜਾਂ ਪੂਰੀ ਦੁਨੀਆ 'ਚ ਜਿੰਨੇ ਪੰਜਾਬੀ ਬੈਠੇ ਨੇ, ਤੇ ਉਹਦੇ ਨਾਲ ਕਿੰਨੇ ਵੱਡੇ ਲੋਕ, ਕਿੰਨੀ ਵੱਡਾ ਆਡੀਅנס, ਇੱਕ ਸਾਡਾ ਜਾਲ ਬਣੇਗਾ। ਸਾਰੇ ਜਿੰਨੇ ਪੰਜਾਬ 'ਚ ਵਸਣ ਵਾਲੇ ਨੇ ਉਹ ਇੱਧਰ ਹੋਣ, ਉੱਧਰ ਹੋਣ, ਪੰਜਾਬੀ ਪੂਰੀ ਦੁਨੀਆ 'ਤੇ ਬੈਠੇ ਹੋਣ। ਤੋ ਇਹ ਸਿਰਫ ਬਹੁਤੀ ਵੱਡੀ ਗੱਲ ਨਹੀਂ, ਆਪਾਂ ਇੱਕ ਦੋਸਤ ਜਿਹੜਾ ਨਾ ਕ੍ਰਾਸ ਦਾ ਬਾਰਡਰ ਬਣਾਈਏ ਨਾ, ਤੇ ਬੜੀ ਵੱਡੀ ਆਡੀਅנס ਅਸੀਂ ਇਕੱਠੀ ਕਰ ਸਕਦੇ ਹਾਂ, ਖਿਆਲਾਤ ਇੱਕ ਦੂਜੇ ਨਾਲ ਜੋੜ ਸਕਦੇ ਜੇ। ਜਿੰਨੀ ਦੇਰ ਤੱਕ ਆਪਾਂ ਮਜ਼ਹਬੀ ਤੌਰ 'ਤੇ ਜਾਂ ਆਪਾਂ ਆਪਣੇ ਖਿੱਤੇ ਦੇ ਤੌਰ 'ਤੇ, ਏਰੀਏ ਦੇ ਤੌਰ 'ਤੇ ਇੱਕ ਦੂਜੇ ਨੂੰ ਜਾਣਾਂਗੇ ਨਹੀਂ, ਉਹਦੇ 'ਚ ਚੰਗਿਆਈਆਂ ਕੀ ਆ, ਉਹਦੇ 'ਚ ਮਾੜੀਆਂ ਚੀਜ਼ਾਂ ਕੀ ਨੇ, ਤੇ ਅਸੀਂ ਇੱਕ ਦੂਜੇ ਦੇ ਲਾਗੇ ਕਿਵੇਂ ਲੱਗਾਂਗੇ। ਪਿਛਲੇ 75 ਵਰਿਆਂ ਤੋਂ ਅਸੀਂ ਹੁਣ ਤੱਕ ਦੂਰ ਹੁੰਦੇ ਦੂਰ ਹੀ ਹੋਏ ਹਾਂ, ਤੇ ਮੈਨੂੰ ਲੱਗਦਾ ਹੁਣ ਟਾਈਮ ਆ ਇਹ ਸਾਡੇ ਆਉਣ ਵਾਲੇ ਜਿਹੜੇ ਸਾਡੀ ਯੂਥ ਆ, ਜਿਹੜੇ ਹੁਣ ਸੋਸ਼ਲ ਮੀਡੀਆ ਯੂਜ਼ ਕਰਦੇ ਆ, ਇਹ ਬਹੁਤ ਜਲਦ ਜਿਹੜੀਆਂ ਆਪਾਂ ਇਹਨਾਂ ਨਫ਼ਰਤਾਂ ਦਾ ਬਿਆਨ ਆਉਂਦਾ ਵੀ ਉਹ ਖੋਲ ਜਿਹੜਾ 75 ਵਰਿਆਂ ਤੋਂ ਇੱਕ ਨਫ਼ਰਤ ਦਾ ਖੋਲ ਚੜਿਆ ਨਾ ਸਾਡੇ ਦਿਮਾਗਾਂ 'ਤੇ, ਚੜਾਇਆ ਗਿਆ ਜਿਹੜਾ ਉਹਨੂੰ ਆਸਤਾ ਖੁਰੇਦਣ ਲੱਗਿਆ। ਇਹ ਸੋਸ਼ਲ ਮੀਡੀਆ ਬਹੁਤ ਵੱਡਾ ਕਿਰਦਾਰ ਅਦਾ ਕਰੇਗਾ। ਤੇ ਬਿਲਕੁਲ ਬਾਰਡਰ ਜਿਹੜੇ ਨੇ, ਬਿਲਕੁਲ ਮੈਂ ਕਹਿੰਦਾ ਵੀ ਬਾਰਡਰ ਆਪਣੀ ਜਗ੍ਹਾ ਤੇ ਜਿੱਥੇ ਹੈ ਨਹੀਂ, ਬਿਲਕੁਲ ਰਹਿਣ, ਸਾਨੂੰ ਉਹਦੇ ਨਾਲ ਇਤਰਾਜ਼ ਨਹੀਂ, ਲੇਕਿਨ ਇਹ ਵੀ ਆਸਾਨੀਆਂ ਹੋਣ, ਲੋਕਾਂ ਨੂੰ ਮਿਲਣ ਦੀਆਂ ਆਸਾਨੀਆਂ ਹੋਣ, ਟ੍ਰੇਡ ਦੀਆਂ ਆਸਾਨੀਆਂ ਹੋਣ, ਲੋਕ ਉੱਧਰੋਂ ਇੱਧਰ ਆਉਣਾ ਚਾਹੁੰਦੇ ਨੇ, ਇੱਧਰੋਂ ਉੱਧਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਆਸਾਨੀਆਂ ਹੋਣ, ਪੂਰੀ ਦੁਨੀਆ 'ਤੇ ਵਸਣਾ। ਜੇ ਆਪਾਂ ਟੂਰਿਜ਼ਮ ਦੀ ਗੱਲ ਕਰਦੇ ਹਾਂ ਵੀ ਪੂਰੀ ਦੁਨੀਆ, ਮੈਂ ਫਿਰਦਾ ਰਹਿੰਦਾ, ਦੂਸਰੇ ਮੁਲਕਾਂ 'ਚ ਜਾਂਦਾ ਰਹਿੰਦਾ, ਵੀ ਦੁਨੀਆ ਪੂਰੀ ਟੂਰਿਜ਼ਮ 'ਤੇ ਡਿਪੈਂਡ ਕਰਦੀ, ਬਹੁਤ ਵੱਡਾ ਰੈਵਨਿਊ ਜਨਰੇਟ ਕਰਦੀ ਆ ਇਸ ਮੱਝ 'ਚ। ਤੇ ਸਾਡੇ ਕੋਲ ਮੈਨੂੰ ਲੱਗਦਾ ਨਹੀਂ ਵੀ ਸਾਨੂੰ ਕੁਝ ਕਰਨ ਦੀ ਲੋੜ ਹੈ, ਸਿਰਫ ਸਾਨੂੰ ਦਿਲ ਖੁੱਲ੍ਹੇ ਕਰਨ ਦੀ ਲੋੜ ਹੈ, ਤੇ ਬਹੁਤ ਵੱਡਾ ਰੈਵਨਿਊ ਅਸੀਂ ਟੂਰਿਜ਼ਮ ਦੀ ਮੱਝ 'ਚ ਜਨਰੇਟ ਕਰ ਸਕਦੇ ਹਾਂ। ਰਿਲੀਜੀਅਸ ਟੂਰਿਜ਼ਮ ਹੋ ਜਾਵੇ ਜਾਂ ਦੂਜੀ ਟੂਰਿਜ਼ਮ ਹੋ ਜਾਵੇ, ਸੋ ਇਹਦੇ 'ਤੇ ਸਾਨੂੰ ਕੰਮ ਕਰਨ ਦੀ ਲੋੜ ਹੀ ਆ। ਸਾਡੀਆਂ ਸਰਕਾਰਾਂ ਨੂੰ ਵੀ ਕੰਮ ਕਰਨ ਦੀ ਲੋੜ ਹੈ। ਸਾਨੂੰ ਇਹ 'ਤੇ ਪੈਸੇ ਲਾਉਣ ਦੀ ਲੋੜ ਨਹੀਂ, ਸਾਡਾ ਪੈਸੇ ਲੈਣ ਦੀ ਸਾਨੂੰ ਜਾਂਚ ਆ ਜੇ ਤੇ ਅਸੀਂ ਕਿਵੇਂ ਲੈਣੇ ਆ, ਤੇ ਆਪਾਂ ਲੈ ਸਕਦੇ, ਪੂਰੀ ਦੁਨੀਆ ਕੋ ਰੈਵਨਿਊ ਕਿਸ ਤਰ੍ਹਾਂ ਜਨਰੇਟ ਕਰ ਸਕਦੇ ਹਾਂ। ਬਹੁਤ ਸ਼ੁਕਰੀਆ ਸਾਰਿਆਂ ਦਾ। ਬੜੀ ਸੋਹਣੀ ਗੱਲ ਜੀ ਸਾਹਿਬ। ਅੱਛਾ ਅੰਜਮ ਸੁਰਾਇਆ ਸਾਹਿਬ, ਤੁਸੀਂ ਕਿਉਂਕਿ ਕਿਸਾਨੀ ਮੁੱਦਿਆਂ ਤੇ ਜ਼ਿਆਦਾ ਗੱਲਬਾਤ ਕਰਦੇ ਹੋ, ਤੇ ਆਪਾਂ ਅਗਰ ਇਹ ਸੋਸ਼ਲ ਮੀਡੀਆ ਦੀ ਸਾਂਝ, ਕਿਸਾਨੀ ਤਹਿਰੀਕ ਜਿਹੜੀ ਇੰਡੀਆ ਦੇ ਵਿੱਚ ਚੱਲੀ, ਤੁਸੀਂ ਵੇਖਿਆ ਕਿ ਉਹਨਾਂ ਨੇ ਤੇ ਇਹ ਕੀਤਾ ਕਿ ਉੱਥੇ ਇਲੈਕਟ੍ਰੋਨਿਕ ਮੀਡੀਆ, ਮੇਰੇ ਖਿਆਲ ਵਿੱਚ ਇੱਕ ਅੱਧਾ ਚੈਨਲ ਹੀ ਸੀ ਜਿਹੜਾ ਉਹਨੂੰ ਕਵਰ ਕਰ ਰਿਹਾ ਸੀ, ਉਹਨਾਂ ਨੇ ਬੈਨ ਕਰ ਛੱਡਿਆ ਸੀ। ਇਹ ਸੋਸ਼ਲ ਮੀਡੀਆ ਰਾਹੀਂ ਸਾਡੇ ਤੱਕ ਖਬਰਾਂ ਪਹੁੰਚਦੀਆਂ ਰਹੀਆਂ, ਔਰ ਸਾਡੇ ਇੱਥੋਂ ਦੇ ਜਿਹੜੇ ਦੋਸਤ ਸਨ, ਇੱਥੋਂ ਦੇ ਪੰਜਾਬੀ ਸਨ, ਉਹਨਾਂ ਨੇ ਵੀ ਪੂਰਾ ਸਾਥ ਦਿੱਤਾ। ਇੱਥੇ ਬਲਕਿ ਤਰਾਨੇ ਕਿਸਾਨਾਂ ਦੇ ਬਣਾਏ, ਮੈਂ ਜਵਾਦ ਸਾਹਿਬ ਜਾਂ ਹੋਰ ਵੀ ਵੱਡੇ ਸਿੰਗਰ ਨੇ ਉਹਨਾਂ ਨੇ ਬਣਾਇਆ, ਕਿਲੂ ਸਾਹਿਬ ਜਾਂ ਤੁਸੀਂ ਬੈਠੇ ਨੇ, ਇਹ ਵੀ ਚੱਠਾ ਸਾਹਿਬ ਜਾਂ ਅਹਿਮਦ ਰਜ਼ਾ ਬੱਟੂ ਸਾਹਿਬ ਬੈਠੇ ਨੇ, ਇਹ ਲੋਕ ਇੱਥੇ ਬਹਿ ਕੇ ਇਹਨਾਂ ਨੇ ਗੱਲਬਾਤ ਕੀਤੀ। ਉਹ ਇਹ ਸੋਸ਼ਲ ਮੀਡੀਆ ਦਾ ਹੀ ਇੱਕ ਸਾਂਝ ਸੀ, ਇੱਕ ਜੁੜਤ ਸੀ। ਇਸ ਬਾਰੇ ਤੁਸੀਂ ਕੀ ਜਾਣਨ ਪਾਓਗੇ? ਬਸ ਜੀ, ਮੈਂ ਛੋਟੇ ਮਸਲੇ ਜਿਹੜੇ ਨੇ ਕਿਸਾਨ ਦੇ, ਉਹ ਲੱਭ ਕੇ ਪਹੁੰਚਾਉਣਾ ਆਵਾਮ ਤੱਕ, ਉੱਤੇ ਵੀ ਸ਼ਾਇਦ ਕਿਸੇ ਦੀ ਕੋਈ ਨਿਗਾਹ ਪੈ ਜੇ। ਹੁਣ ਤੁਸੀਂ ਮਾਂ ਬੋਲੀ ਵਾਸਤੇ ਬਣਾਈ ਨਾ ਸਾਰੀ ਬੈਠਕ, ਤੇ ਬੜਾ ਇੰਤਜ਼ਾਮ ਤੁਹਾਡਾ ਦੇਖ ਕੇ, ਜ਼ੌਕ ਸ਼ੌਕ ਦੇਖ ਕੇ ਬੜੀ ਰੂਹ ਰਾਜ਼ੀ ਹੋਈ। ਤੇ ਬਸ ਮੈਂ ਕਹਿਣਾ ਵੀ ਤੁਸੀਂ ਮਾਂ ਬੋਲੀ ਦੀ ਗੱਲ ਕਰ ਰਹੇ ਆ, ਮੈਂ ਮਾਂ ਬੋਲੀ ਦੇ ਪੁੱਤਰਾਂ ਦੀ ਗੱਲ ਕਰ ਰਿਹਾ, ਕਿਸਾਨ ਦੀ। ਸਾਨੂੰ ਨਾ ਜੋਈਆ ਸਾਹਿਬ ਰੱਖਿਆ ਲਾਰਿਆਂ 'ਚ, ਤੇ ਉਹ ਤੋੜ ਕੋਈ ਸ਼ੈ ਪੜਦੀ ਨਹੀਂ ਪਈ, ਅੱਗਾਂ ਤੋਂ ਅੱਗਾਂ ਨਾ ਜੀ ਗੱਲ ਟੁਰੀ ਜਾਂਦੀ ਲਾਰੇ 'ਚ। ਸਾਨੂੰ ਇਹ ਹਿਸਾਬ ਆ ਵੀ, ਮਿਸਾਲ ਦੇ ਦੋ ਮਿਸਾਲ, ਉਹ ਬੰਦੇ ਨੇ ਨਾ ਕਿਸੇ ਤੋਂ ਪੈਸੇ ਲੈਣੇ ਸੀ, ਤੇ ਉਹਨੂੰ ਟੋਰੀ ਰੱਖਿਆ ਕਰੇ, ਖਾਸੇ ਚਿਰ ਬਾਅਦ ਉਹ ਗਿਆ, ਤੇ ਉਹ ਜਿਹਨੇ ਲੈਣੇ ਸੀ ਨਾ, ਉਹ ਜਿਹਦੇ ਕੋਲ ਲੈਣੇ ਸੀ, ਉਹ ਬੈਠਾ ਕੇ ਕਿਕਰਾਂ ਪੈ ਲਾਵੇ,
ਉਹਨੂੰ ਕਹਿੰਦਾ ਯਾਰ ਉਹ ਪੈਸੇ, ਕਹਿੰਦਾ ਤੇਰੇ ਪੈਸਿਆਂ ਦਾ ਹੀ ਕਰ ਰਿਹਾ, ਕੀਕਰਾਂ ਲਾ ਰਿਹਾ ਵੀ ਇਹ ਵੱਡੀਆਂ ਹੋਣਗੀਆਂ, ਰੋਡ ਤੇ ਲਾਉਂਗਾ। ਆਖੇ ਟਰਾਲੀ ਰੂੰ ਵਾਲੀ ਲੰਘੂਗੀ ਤੇ ਰੂੰ ਅੜੂਗੀ, ਉਹ ਡਿੱਗੂਗੀ, ਚੋਕ ਕੇ ਵੇਚ ਕੇ ਤੇ ਫਿਰ ਤੇਰੇ ਪੈਸੇ ਲਾ ਦੂੰਗਾ। ਉਹ ਬੰਦੇ ਦਾ ਨਾ ਹਾਸਾ ਨਿਕਲ ਗਿਆ, ਕਹਿੰਦਾ ਹੁਣ ਹੱਸਣਾ ਹੀ ਹੈ ਵੀ ਤੇਰੀਆਂ ਵਸੂਲੀਆਂ ਜੋ ਹੋ ਰਹੀਆਂ। ਸਾਨੂੰ ਜੋਈਆ ਸਾਹਿਬ ਸਾਨੂੰ ਰੱਖਿਆ ਲਾਰਿਆਂ ਦੇ ਵਿੱਚ। ਹਾਂਜੀ, ਉਹ ਮੈਂ ਗੱਲ ਥੋੜੀ ਵਧਾਉਣਾ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਨਾ ਵੀ ਸੋਸ਼ਲ ਮੀਡੀਆ ਦਾ ਕਿਰਦਾਰ। ਥੋੜੇ ਦਿਨ ਪਹਿਲਾਂ ਨਾ ਅਸੀਂ ਕਿਤੇ ਬੈਠਕ ਸੀ, ਜਿਹੜੇ ਇਹਨਾਂ ਨੇ ਇੱਕ ਵੀਡੀਓ ਬਣਾਈ ਨਾ ਏਸੀ ਸਾਹਿਬਾਨ ਤੇ ਨਾ ਵੀ ਉਹ ਜਦੋਂ ਖਾਦ ਨਹੀਂ ਸੀ ਲੱਭਦੀ ਉਦੋਂ ਤੇ ਤੁਸੀਂ ਗੱਲ ਕੋਈ ਨਹੀਂ ਕਰਦੇ, ਜਦੋਂ ਕਣਕ ਲੈਣੀ ਸੀ ਆਂਦੇ ਵੀ ਜ਼ਿਮੀਂਦਾਰਾਂ ਕੋਲੋਂ ਕਣਕ ਜਿਹੜੀ ਇਕੱਠੀ ਕਰੋ, ਏਸੀ ਸਾਹਿਬਾਨ ਦਾ ਕੰਮ ਹੈ। ਉਹ ਸਾਡੇ ਕੋਲ ਸਰਕਲ ਹੈ ਦੋਸਤਾਂ ਦਾ ਏਸੀ ਸਾਹਿਬਾਨ ਦਾ, ਤੇ ਉਹ ਆਂਦੇ ਮੇਰੀ ਉਹਦੇ ਨਾਲ ਗੱਲ ਤੇ ਕਰਾ, ਤੇ ਉਹ ਜਿਹੜਾ ਆਂਦਾ ਨਾ ਖੁਸ਼ੀ ਗਮੀ ਦੇ ਡਾਲੇ ਨਾਲ। ਮੈਂ ਇਹਦਾ ਮਤਲਬ ਇਹ ਵੀ ਆਂਦੇ ਵੀ ਅਸੀਂ ਵੀਡੀਓਜ਼ ਆਪਣੇ ਸਰਕਲ 'ਚ ਸਰਕੂਲੇਟ ਕਰਦੇ ਵੀ ਆਹ ਵੇਖੋ ਆਹ ਮਸਾਇਲ ਨੇ ਇਹਨਾਂ ਤੇ, ਕਿਵੇਂ ਇਹਨਾਂ ਦਾ ਹੱਲ ਹੋ ਸਕਦਾ। ਤੇ ਇਹ ਬੇਸ਼ੱਕ ਨੂੰ ਅਸੀਂ ਫਨੀ ਮੂਡ ਨਾਲ ਲੈ ਲਈਏ, ਲੇਕਿਨ ਇਹ ਵੀ ਗੱਲ ਕਿਤੇ ਨਾ ਕਿਤੇ ਪਹੁੰਚਦੀ ਹੈ ਜਿੱਥੋਂ ਤੱਕ ਪਹੁੰਚਾਉਣੀ ਹੋਵੇ। ਸੋ ਸੋਸ਼ਲ ਮੀਡੀਆ ਦੀ ਪਾਵਰ ਏਡੀ ਵੱਡੀ ਹੈ। ਬਹੁਤ ਸੋਹਣੀ ਗੱਲ ਕੀਤੀ ਜੀ। ਅੰਜਮ ਗਿੱਲ ਸਾਹਿਬ, ਪੰਜਾਬੀ ਲਿਪੀ ਰਸਮੁਲ ਖਤ ਦੇ ਹਵਾਲੇ ਨਾਲ ਤੁਹਾਡਾ ਰੀਸੈਂਟਲੀ ਤੁਸੀਂ ਰਾਣਾ ਰਬੀਰ ਸਾਹਿਬ ਦੀ ਕਿਤਾਬ ਨੂੰ ਸ਼ਾਹਬੁਕੀ ਛਾਪਿਆ, ਕੀ ਸਮਝਦੇ ਹੋ ਸੋਸ਼ਲ ਮੀਡੀਆ ਨੇ ਇਹ ਪਰੇਸ਼ਾਨੀ ਵੀ ਖਤਮ ਨਹੀਂ ਕਰ ਦਿੱਤੀ? ਰਸਮੁਲ ਖਤ ਵਾਲੀ ਹੁਣ ਕੋਈ ਮਾਮਲਾ ਨਹੀਂ ਰਹਿ ਗਿਆ, ਇਸ ਤੇ ਕੀ ਤੁਸੀਂ ਕਹਿਣਾ ਚਾਹੋਗੇ? ਜੀ ਸਾਹਮਣੇ ਜੀ ਸਾਰਿਆਂ ਨੂੰ। ਸੋ ਬਿਲਕੁਲ ਸਾਹਿਬ, ਇਹ ਚੀਜ਼ ਜਿਹੜੀ ਹੈ ਸੋਸ਼ਲ ਮੀਡੀਆ ਨੇ ਬਹੁਤ ਨੇੜੇ ਕਰ ਦਿੱਤੀ। ਸੋ ਰਾਣਾ ਸਾਹਿਬ ਨਾਲ ਰਾਬਤਾ ਜਿਹੜਾ ਮੇਰਾ ਹੋਇਆ ਇਸ ਤਰ੍ਹਾਂ ਹੀ ਫੇਸਬੁੱਕ ਤੇ ਹੋਇਆ, ਤਾਂ ਉਸ ਤੋਂ ਬਾਅਦ ਗੱਲਬਾਤ ਉਹਨਾਂ ਨਾਲ ਚੱਲੀ, ਤੇ ਮੈਨੂੰ ਪੁੱਛਿਆ ਉਹਨਾਂ ਨੇ ਕਿ ਗੁਰਮੁਖੀ ਜਾਣਦੇ ਹੋ? ਕੋਲ ਕਰ ਲਓ ਥੋੜਾ ਜਿਹਾ। ਤੇ ਮੈਂ ਗੁਰਮੁਖੀ ਜਿਹੜਾ ਕੋਈ 2 ਸਾਲ ਪਹਿਲੇ ਸਿੱਖ ਚੁੱਕਿਆ ਸੀ, ਤੇ ਉਹਨਾਂ ਨਾਲ ਗੱਲਬਾਤ ਹੋਈ। ਮੈਂ ਕਿਹਾ ਚਲੋ ਅਸੀਂ ਇਸ ਕਿਤਾਬ ਨੂੰ ਜਿਹੜਾ ਉਹ ਸ਼ਾਹਮੁਖੀ ਕਰ ਲੈਂਦੇ ਹਾਂ। ਉਹਨਾਂ ਕਿਹਾ ਜ਼ਰੂਰ ਤੁਸੀਂ ਕਰੋ, ਤੇ ਅਸੀਂ ਉਹ ਕੀਤੀ ਹੈ। ਔਰ ਅਗਰ ਮੈਂ ਗੱਲ ਕਰ ਰਿਹਾ, ਅਗਰ ਮੈਂ ਪੰਜਾਬੀ ਸਿੱਖੀ ਹੈ ਜਿਹੜੀ ਉਧਰ ਵਾਲੀ ਹੈ ਗੁਰਮੁਖੀ ਪੰਜਾਬੀ, ਸੋ ਮੈਂ ਇਸ ਤੋਂ ਹੀ ਸਿੱਖੀ ਹੈ ਕਿ ਮੈਂ ਪੋਸਟਾਂ ਜਿਹੜੀਆਂ ਉਹ ਫੇਸਬੁੱਕ ਤੇ ਜਾਂ ਕਿਧਰੇ ਹੋਰ ਕੋਈ ਖਬਰਾਂ ਮਿਲਦੀਆਂ ਸਾਨੂੰ ਤੇ ਪੜ੍ਹਦਾ ਸੀ, ਮੇਰਾ ਦਿਲ ਕੀਤਾ ਕਿ ਅਸੀਂ ਕਿਉਂ ਨਾ ਇਹਨੂੰ ਸਿੱਖੀਏ। ਅਸੀਂ ਇਸ ਤੋਂ ਮੁਸ਼ਕਲ ਨਹੀਂ ਸੀ ਕਿ ਉਹ 8-10 ਦਿਨ ਦੇ ਵਿੱਚ ਉਹਨੂੰ ਮੈਂ ਸਿੱਖ ਲਿਆ, ਪੜ੍ਹਨ ਲੱਗ ਪਿਆ ਸੀ। ਸੋ ਅਗਰ ਜਿਹੜੇ ਉੱਧਰ ਦੇ ਲੋਕ ਨੇ ਜਾਂ ਇੱਧਰ ਜਿਹੜੇ ਲੋਕ ਬੈਠੇ ਨੇ, ਸੋਸ਼ਲ ਮੀਡੀਆ ਤੇ ਪੋਸਟਾਂ ਪੜ੍ਹਦੇ ਨੇ, ਉਹਨਾਂ ਨੂੰ ਦੇਖਦੇ ਨੇ, ਉਹਨਾਂ ਦੇ ਵਿੱਚ ਉੱਧਰ ਵਾਲੇ ਲੋਕਾਂ ਦੇ ਵਿੱਚ ਵੀ ਹੈ ਕਿ ਉਹ ਵੀ ਕਹਿੰਦੇ ਨੇ ਕਿ ਅਸੀਂ ਜਿਹੜੀ ਇੱਧਰ ਵਾਲੀ ਪੰਜਾਬੀ ਉਹ ਸਿੱਖੀਏ। ਸੋ ਦੋਵਾਂ ਸਾਈਡਾਂ ਦੇ ਲੋਕਾਂ ਨੂੰ ਜਿਹੜਾ ਜ਼ਬਾਨ ਜਿਹੜੀ ਹੈ ਸਿੱਖਣੀ ਚਾਹੀਦੀ, ਔਰ ਤੁਸੀਂ ਇਹਨੂੰ ਆਨਲਾਈਨ ਕਲਾਸਾਂ ਵੀ ਨਹੀਂ ਸੋਸ਼ਲ ਮੀਡੀਆ ਤੋਂ ਲੈ ਸਕਦੇ। ਤੇ ਮੈਂ ਦੂਸਰੀ ਗੱਲ ਕਰਾਂਗੇ ਸੋਸ਼ਲ ਮੀਡੀਆ ਦੇ ਹਵਾਲੇ ਨਾਲ, ਕਿ ਅੱਜ ਜਿਹੜਾ ਪੰਜਾਬੀ ਪ੍ਰਚਾਰ ਐਡੀ ਵੱਡੀ ਕਾਨਫਰੰਸ ਜਿਹੜੀ ਉਹ ਸਜਾ ਕੇ ਬੈਠੀ ਹੈ, ਇਹ ਵੀ ਸੋਸ਼ਲ ਮੀਡੀਆ ਦਾ ਹੀ ਬਿਲਕੁਲ ਸਹੀ ਵੱਡਾ ਕਿਰਦਾਰ ਹੈ। ਕੋਈ ਸਾਹਿਬ ਬੈਠੇ ਨੇ, ਗਰਲਾਲ ਬੈਠਾ ਹੈ, ਸਾਰੇ ਸਾਡੇ ਨਾਲ ਇਸ ਤਰ੍ਹਾਂ ਹੀ ਜਿਹੜੇ ਜੁੜੇ ਨੇ। ਸੋ ਸਾਰੇ ਜਿਹੜੇ ਦੋਸਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੋਂ ਇੱਥੇ ਆਏ ਨੇ। ਸੋ ਵੱਡਾ ਕਿਰਦਾਰ ਜਿਹੜਾ ਉਹ ਸੋਸ਼ਲ ਮੀਡੀਆ ਦਾ, ਔਰ 3 ਦਿਨਾਂ ਜਿਹੜੀ ਪੰਜਾਬੀ ਕਾਨਫਰੰਸ ਹੈ ਇਸੇ ਵਜ੍ਹਾ ਤੋਂ ਜਿਹੜੀ ਉਹ ਸੱਜੀ। ਬਿਲਕੁਲ ਬਹੁਤ ਸੋਹਣੀ ਗੱਲ ਹੈ। ਕਿਉਂਕਿ ਸਾਬਰ ਸਾਹਿਬ ਇਹ ਤੇ ਤਾਰਫ ਬਣ ਗਿਆ ਨਾ, ਬੰਦੇ ਦੱਸਦੇ ਨੇ ਕਿ ਜੀ ਮੈਂ ਤੁਹਾਡਾ ਫੇਸਬੁੱਕ ਫਰੈਂਡ ਹਾਂ, ਇੰਜ ਨਹੀਂ ਕਹਿੰਦੇ ਕਿ ਹਾਂ। ਤੇ ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨੇ ਆ, ਟਾਈਮ ਥੋੜਾ ਹੈ ਜੀ। ਹੁਸ਼ਿਆਰਪੁਰ ਸਾਹਿਬ। ਹਾਂਜੀ, ਸਭ ਤੋਂ ਪਹਿਲੇ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਜੀ। ਤੁਸੀਂ ਨਾ ਅੰਦਰ ਦਬਿਆ ਅਗਰ ਮੈਂ ਕਿਸੇ ਨੂੰ ਫਾਲੋ ਕਰਦਾ ਹਾਂ ਨਾ, ਜਾਂ ਮੈਨੂੰ ਖੁਸ਼ੀ ਹੁੰਦੀ ਹੈ, ਤੇ ਉਹਦੇ ਤੁਸੀਂ ਚਾਰੋਂ ਲੋਕ ਵੀ ਬੈਠੇ ਹੋ, ਤੁਹਾਡੇ ਚਾਰਾਂ ਤੋਂ ਬਾਅਦ ਵੀ ਕੁਝ ਹੋਰ ਲੋਕ ਆਉਣਗੇ। ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਤੁਹਾਨੂੰ ਸੁਰਤ ਜਿਹੜੀ ਹੈ ਉਹ ਬੜੀ ਛੇਤੀ ਆਈ ਹੈ। ਸਾਡੇ ਤੇ ਇੱਥੇ ਬੁੱਢੇ ਹੋ ਜਾਂਦੇ ਤੇ ਉਹਨਾਂ ਨੂੰ ਸਾਡੇ ਪੰਜਾਬ ਦੇ ਮਸਲਿਆਂ ਦਾ ਪਤਾ ਨਹੀਂ ਚੱਲਦਾ। ਬਾਕੀ ਜਿਹੜੀ ਨਾਸਰ ਸਾਹਿਬ ਨੇ ਤਨਕੀਦ ਦੀ ਗੱਲ ਕੀਤੀ, ਜਦੋਂ ਤੁਸੀਂ ਕੋਈ ਵੱਡਾ ਕੰਮ ਕਰੋਗੇ ਨਾ, ਤਨਕੀਦ ਲਾਜ਼ਮੀ ਹੁੰਦੀ ਹੈ। ਜਦੋਂ ਤੁਹਾਡੇ ਤੇ ਤਨਕੀਦ ਨਾ ਹੋ ਰਹੀ ਹੋਵੇ ਤਾਂ ਤੁਸੀਂ ਆਪਣੇ ਆਪ ਨੂੰ ਨਾ ਮਰਿਆ ਹੋਇਆ ਖਿਆਲ ਕਰੋ, ਕਿਉਂਕਿ ਤਾਰੀਫਾਂ ਸਿਰਫ ਇੱਥੇ ਸਮਾਜ ਮਰਿਆ ਹੋਇਆ ਨਹੀਂ ਕਰਦਾ। ਸੋ ਇਸ ਚੀਜ਼ ਤੋਂ ਨਾ ਤੁਸੀਂ ਬੇਫਿਕਰ ਕਰੋ। ਦੂਸਰੀ ਇੱਕ ਜਿਹੜੀ ਮੇਰੀ ਅਰਜ਼ੋਈ ਹੈ, ਅਰਜ਼ ਹੈ ਮੇਰੀ ਤੁਹਾਡੇ ਸਾਰਿਆਂ ਤੇ, ਕਿ ਤੁਸੀਂ ਸਾਰੇ ਛੋਟੇ ਵੀਰ ਹੋ, ਉਹ ਇਹ ਹੈ, ਬੜੇ ਮਾਣ ਨਾਲ ਮੈਂ ਕਹਿਣਾ, ਦਾਅਵਾ ਵੀ ਹੈ ਤੁਹਾਡੇ ਤੇ, ਕਿ ਪੰਜਾਬੀ ਬੋਲੀ ਸਿਰਫ ਪੰਜਾਬੀ ਬੋਲੀ ਨਹੀਂ ਹੈ ਜਿਹਨੂੰ ਅਸੀਂ ਸਿਰਫ ਬੋਲੀ ਕਹਿ ਕੇ ਅੱਗੇ ਟੁੱਟ ਜਾਂਦੇ ਹਾਂ। ਤੇ ਪੰਜਾਬੀ ਬੋਲੀ ਪੂਰਾ ਕਿਸੇ ਵੀ ਕੌਮ ਦਾ ਪੈਕੇਜ ਹੈ, ਤੇ ਪੰਜਾਬੀਆਂ ਦਾ ਪੈਕੇਜ ਹੈ। ਹਜ਼ਾਰਾਂ ਸਾਲਾਂ ਦੀ ਤਾਰੀਖ ਇਸ ਦੇ ਅੰਦਰ ਹੈ। ਉਹ ਪੰਜਾਬੀ ਅਖਾਣ ਜਿਹਦੇ ਅੰਦਰ ਹਿਕਮਤ, ਜਿਵੇਂ ਕਿ ਅੰਜਮ ਸਰੋਇਆ ਸਾਹਿਬ ਬਿਆਨ ਕਰਦੇ ਨੇ, ਉਹ ਵਾਕਿਆਤ ਬਿਆਨ ਕਰਦੇ ਨੇ, ਉਹਨੂੰ ਅੰਗਰੇਜ਼ੀ ਦੇ ਵਿੱਚ, ਉਰਦੂ ਦੇ ਵਿੱਚ ਟ੍ਰਾਂਸਲੇਟ ਕਰਕੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਦੇ ਸਕਦੇ। ਸੋ ਇਸ ਜ਼ਬਾਨ ਨੂੰ ਸਿਰਫ ਬੋਲਣ ਦੀ ਲੋੜ ਨਹੀਂ ਹੈ, ਇਸ ਜ਼ਬਾਨ ਨੂੰ ਇਹਦਾ ਹੱਕ ਦਿਵਾਉਣ ਦੀ ਲੋੜ ਹੈ।
ਔਰ ਜਿਹੜੀ ਇੱਥੇ ਸਾਡੀ ਕੋਸ਼ਿਸ਼ ਹੈ ਕਿ ਸਕੂਲਾਂ ਦੇ ਵਿੱਚ ਲਾਜ਼ਮੀ ਪੜ੍ਹਾਈ ਜਾਵੇ। ਜਿਹੜੀ ਜ਼ਬਾਨ ਬੱਚਾ ਪੜ੍ਹਦਾ ਹੈ ਸਕੂਲ ਦੇ ਅੰਦਰ ਉਹਦਾ ਇਹਤਰਾਮ ਕਰਦਾ ਹੈ। ਉਰਦੂ ਦਾ ਇਹਤਰਾਮ ਕਿਉਂ ਹੈ ਸਾਡੇ ਸਾਰਿਆਂ ਦੇ ਅੰਦਰ ਕਿ ਮੀਡੀਆ ਉਰਦੂ ਹੈ ਔਰ ਸਕੂਲਾਂ ਦੇ ਅੰਦਰ ਉਹ ਉਰਦੂ ਦੇ ਅੰਦਰ ਸਾਰਾ ਕੁਝ ਪੜ੍ਹਾਇਆ ਜਾਂਦਾ ਹੈ। ਇੰਜ ਹੀ ਅੰਗਰੇਜ਼ੀ ਦਾ ਹੈ, ਅੰਗਰੇਜ਼ੀ ਦੀ ਵੱਡੀ ਲੋੜ ਹੈ, ਲੇਕਿਨ ਉਹਦਾ ਇਹਤਰਾਮ ਇਸ ਕਰਕੇ ਵੀ ਹੈ ਕਿ ਡੰਡੇ ਮਾਰ ਕੇ ਸਾਨੂੰ ਪੜ੍ਹਾਈ ਜਾਂਦੀ ਹੈ। ਤੇ ਇੱਕ ਜਿਹੜਾ ਅਸੀਂ ਇੱਕ ਸਾਰੇ ਇੱਕ ਮਿਸ਼ਨ ਬਣਾ ਲਈਏ, 1 ਸਾਲ ਦੀ ਦੇਰ ਹੈ ਅਗਰ ਅਸੀਂ ਇਸ ਤੇ ਲਾ ਲਈਏ ਸਾਰੇ ਮਿਲ ਕੇ ਜੀ, ਔਰ ਅਸੀਂ ਇੱਕ ਦੂਜੇ ਦੇ ਵੈਸੇ ਵੀ ਨੇੜੇ ਹਾਂ ਕਿ ਪੰਜਾਬੀ ਬੋਲੀ ਨੂੰ ਪੜ੍ਹਾਈ ਲਿਖਾਈ ਦਾ ਹਿੱਸਾ ਬਣਾਇਆ ਜਾਵੇ। ਦੁਨੀਆ ਦੇ ਹਰ ਨਿਸਾਬਾਂ ਦੇ ਅੰਦਰ ਇਹ ਹੁੰਦਾ ਹੈ ਕਿ ਉਹਨਾਂ ਨੂੰ ਉਹ ਸਟੇਟ ਜਿਹੜੀ ਹੈ ਉਸ ਲੈਂਗੁਏਜ ਦੇ ਅੰਦਰ ਪੜ੍ਹਾਉਂਦੀ ਹੈ। ਤੇ ਅਸੀਂ ਚਲੋ ਮਾੜੇ ਪੰਜਾਬੀ ਹਾਂ, ਸਾਡੇ ਨਾਲ ਜਿਹੜੀਆਂ ਖੇਡਾਂ ਹੋਈਆਂ ਨੂੰ ਲੱਭੀਆਂ, ਇੰਨਾ ਕੁ ਕਰ ਲਈਏ ਕਿ ਅਸੀਂ ਉਸ ਨੂੰ ਇੱਕ ਸਬਜੈਕਟ ਦੇ ਤੌਰ ਤੇ ਅਸੀਂ ਪੜ੍ਹਾ ਲਈਏ ਤਾਂ ਜੇ ਸਾਡੇ ਬੱਚਿਆਂ ਨੂੰ ਪੰਜਾਬੀ ਦੇ ਬਾਰੇ ਪਤਾ ਚੱਲਦਾ ਰਹੇ। ਤੇ ਮੈਂ ਬਸ ਕਮੈਂਟ ਕਰਨਾ ਸੀ, ਸਵਾਲ ਮੇਰਾ ਨਹੀਂ ਹੈ। ਇੱਕ ਚੀਜ਼ ਹੋ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਬਹੁਤ ਸਾਰੇ ਦੋਸਤਾਂ ਦੀ ਤਨਕੀਦ ਹੁੰਦੀ ਹੈ ਕਿ ਸ਼ਾਇਦ ਮਾਝੇ ਵਾਲੀਆਂ ਦੇ ਚੀਜ਼ਾਂ ਵੱਧ ਰਹੀਆਂ, ਤੇ ਮੈਂ ਕਹਾਂਗਾ ਕਿ ਮੈਂ ਜਟਕੇ ਲਹਿਜੇ ਦੇ ਵਿੱਚ ਗੱਲ ਕਰ ਰਹੀ ਹਾਂ ਤੁਹਾਡੇ ਨਾਲ। ਮੈਂ ਜਟਕੇ ਲਹਿਜੇ ਫਖਰ ਦੇ ਨਾਲ ਮੈਂ ਬੋਲਦਾ, ਠੀਕ ਹੈ, ਮੈਂ ਪੇਂਡੂ ਹਾਂ, ਮੈਂ ਪੇਂਡੂ ਨੂੰ ਮੈਨੂੰ ਹੋਣ ਤੇ ਫਖਰ ਹੈ। ਸੋ ਕੁਝ ਲੋਕਾਂ ਦੀ ਤਨਕੀਦ ਹੁੰਦੀ ਹੈ ਕਿ ਤੁਸੀਂ ਦੂਸਰੇ ਲਹਿਜੇ ਵਾਲੇ ਲੋਕਾਂ ਨੂੰ ਉਹਨਾਂ ਨੂੰ ਤੁਸੀਂ ਜਗ੍ਹਾ ਨਹੀਂ ਦਿੰਦੇ ਹੋ, ਉਹਨਾਂ ਤੇ ਵੀਡੀਓਜ਼ ਨਹੀਂ ਬਣਾਉਂਦੇ ਹੋ। ਤੇ ਥੋੜਾ ਇਹਦੇ ਤੇ ਵੀ ਗੱਲਬਾਤ ਤੁਸੀਂ ਕੋਈ ਵੀ ਬੰਦਾ ਕਮੈਂਟ ਕਰ ਦੇਵੇ ਕਿ ਇਹ ਗੱਲ ਠੀਕ ਹੈ ਜਾਂ ਗਲਤ ਹੈ। ਔਰ ਦੂਸਰਾ ਇਹ ਹੈ ਕਿ ਸਾਨੂੰ ਫਿਰ ਪੂਰੇ ਪੰਜਾਬ ਦੀ ਜਿਹੜੀ ਇਬਾਦਤ ਹੈ ਉਸ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਮੈਂ ਮਾਫੀ ਚਾਹੁੰਦਾ, ਸਵਾਲ ਮੇਰਾ ਲੰਬਾ ਹੋ ਗਿਆ। ਇਹਦੇ ਤੇ ਮੇਰੀ ਥੋੜੀ ਜਿਹੀ ਤੁਹਾਡੇ ਕਮੈਂਟ ਤੇ ਮੈਂ ਰਿਪਲਾਈ ਥੋੜਾ ਜਿਹਾ ਕਰਨਾ ਚਾਹਾਂਗਾ। ਵੇਖੋ, ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ ਨਾਲ ਜੁੜੇ ਹਾਂ, ਕੁਝ ਲੋਕ ਆਪਣੇ ਕਿੱਤੇ ਦੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਕੰਮ ਕਰਦੇ। ਮੈਂ ਉਸ ਹਵਾਲੇ ਦੇ ਨਾਲ ਗੱਲ ਕਰਦਾ ਵੀ ਜਿਸ ਤਰ੍ਹਾਂ ਅਸੀਂ ਇੱਥੇ 10-20-50 ਲੋਕ ਬੈਠੇ ਹਾਂ, ਇਹਦੇ ਵਿੱਚ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਵੀ ਸਕੂਲਾਂ ਦੇ ਵਿੱਚ ਬੋਲੀ ਲਾਗੂ ਕੀਤੀ ਜਾਵੇ। ਬੜੇ ਅਰਸੇ ਤੋਂ ਪੰਜਾਬੀ ਪ੍ਰਚਾਰ ਸਾਰੇ ਇੱਥੇ ਕੋਸ਼ਿਸ਼ਾਂ ਕਰਦੇ ਨੇ, ਵੱਡੇ ਸਾਡੇ ਬੈਠੇ ਨੇ, ਉਹ ਵੀ ਲੱਗੇ ਨੇ। ਹੁਣ ਜਿਸ ਤਰ੍ਹਾਂ ਸੋਸ਼ਲ ਮੀਡੀਆ ਦਾ ਦੌਰ ਹੈ, ਜਿੰਨੀ ਦੇਰ ਤੱਕ ਇਹਦੇ ਤੇ ਅਮਲ ਪੈਰਾ ਨਹੀਂ ਹੁੰਦਾ, ਨਹੀਂ ਕੁਝ ਹੋ ਸਕਦਾ। ਕਿ ਐਸਾ ਨਹੀਂ ਹੋ ਸਕਦਾ ਵੀ ਸਾਡੇ ਉਹ ਨੌਜਵਾਨ ਜਿੰਨੇ ਆ ਬੈਠੇ ਨੇ, ਉਹਦੇ ਵਿੱਚ ਮੈਂ ਵੀ ਆ ਸ਼ਾਮਲ ਹੈ, ਵੀ ਆਪਾਂ ਕੋਈ ਪਿੰਡ ਦੀ ਛੁੱਟੀ ਵਾਲੇ ਦਿਨ ਜਿੱਦਾਂ ਨਿਆਣਿਆਂ ਨੂੰ ਬਾਲਾਂ ਨੂੰ ਛੁੱਟੀ ਹੋਵੇ, ਪਿੰਡ ਦੇ ਵਿੱਚ ਐਸੀ ਸੱਥ ਬਣਾ ਲਈ ਜਿੱਥੇ ਆਨਲਾਈਨ ਕਲਾਸ ਕਰੋ, ਉਹਨਾਂ ਨੂੰ ਪੰਜਾਬੀ ਪੜ੍ਹਾਓ। ਉਹ ਜਿਹੜੀ ਇਹ ਵੀਡੀਓ ਆ ਕਿੰਨੇ ਲੋਕਾਂ ਤੱਕ ਪਹੁੰਚ ਸਕਦੀ ਅਸੀਂ ਸੋਚ ਨਹੀਂ ਸਕਦੇ। ਸੋ ਅਸੀਂ ਜਦੋਂ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਉਹ ਸ਼ੋਰ ਹੋਏਗਾ ਤੇ ਸਾਡੀ ਗਵਰਨਮੈਂਟ ਨੂੰ, ਸਰਕਾਰ ਨੂੰ ਆਟੋਮੈਟਿਕਲੀ ਉੱਤੇ ਸੋਚਣਾ ਪਏਗਾ ਵੀ ਇਹ ਲੋਕ ਤੇ ਸਿੱਖਣਾ ਚਾਹੁੰਦੇ ਨੇ, ਪੜ੍ਹਨਾ ਚਾਹੁੰਦੇ ਨੇ, ਅਸੀਂ ਕਿਉਂ ਨਹੀਂ ਪੜ੍ਹਾ ਸਕਦੇ। ਅੰਜਮ ਗੱਲ ਕਰਦਾ ਸੀ ਵੀ ਗੁਰਮੁਖੀ ਤੇ ਸ਼ਾਹਮੁਖੀ ਦੀ। ਗੁਰਮੁਖੀ ਸ਼ਾਹਮੁਖੀ ਦਾ ਸਾਡੇ ਤੋਂ ਵੀ ਆਉਂਦਾ ਵੀ ਜਦੋਂ ਅਸੀਂ, ਕਿਉਂਕਿ ਵੇਖਣ ਵਾਲੀ ਆਡੀਅנס ਉਧਰੋਂ ਵੀ ਆ, ਅਸੀਂ ਗੁਰਮੁਖੀ ਲਿਖਦੇ ਨੇ ਤੇ ਸਾਨੂੰ ਕਮੈਂਟ ਆ ਜਾਂਦਾ ਵੀ ਸਿੱਖ ਹੋ ਗਏ ਜਾਂ ਹਿੰਦੂ ਹੋ ਗਏ। ਅਸਲ ਦੇ ਵਿੱਚ ਗੱਲ ਇਹ ਵੀ ਇਹ ਜਿਹੜੀ ਲੈਂਗੁਏਜ ਆ, ਸਾਡੀ ਬੋਲੀ ਆ, ਇਹ ਤਾਂ ਸਾਡੇ ਹੈ ਹੀ ਨਹੀਂ, ਮਜ਼ਹਬ ਨਾਲ ਤੇ ਜੁੜੀ ਨਹੀਂ। ਜੇ ਮਜ਼ਹਬ ਨਾਲ ਜੁੜੀ ਹੁੰਦੀ ਫਿਰ ਸਾਡੀ ਬੋਲੀ ਅਰਬੀ ਹੁੰਦੀ। ਇਹ ਤਾਂ ਸਾਡੇ ਜਿੱਥੇ ਆਪਾਂ ਰਹਿੰਦੇ ਹਾਂ ਉੱਥੋਂ ਦੀਆਂ ਬੋਲੀਆਂ। ਮੈਂ ਫਿਰਦਾ ਰਹਿਣਾ ਗਲਫ ਦੇ ਵਿੱਚ, ਉੱਥੇ ਜਿੱਡੀ ਵੱਡੀ ਮਰਜ਼ੀ ਕੋਈ ਮਲਟੀਨੈਸ਼ਨਲ ਕੰਪਨੀ ਆ ਕੋਈ ਵੀ ਆ, ਉਹਨਾਂ ਨੇ ਪਹਿਲਾਂ ਉੱਤੇ ਅਰਬੀ ਲਿਖੀ ਹੈ, ਫਿਰ ਉਹਨਾਂ ਥੱਲੇ ਇੰਗਲਿਸ਼ ਲਿਖੀ ਹੈ। ਮਤਲਬ ਵੀ ਉਹ ਉੱਥੇ ਜਾ ਕੇ ਜੇ ਸਰਵਾਈਵ ਕਰ ਸਕਦੇ, ਜੇ ਕੋਈ ਇੱਥੇ ਆਉਣਾ ਚਾਹੁੰਦਾ ਉਹ ਤੇ ਪੰਜਾਬੀ 'ਚ ਸ਼ਾਹਮੁਖੀ ਗੁਰਮੁਖੀ 'ਚ ਕਿਉਂ ਨਹੀਂ ਸਰਵਾਈਵ ਕਰ ਸਕਦਾ। ਸ਼ੁਕਰੀਆ। ਗੱਲ ਥੋੜੀ ਯਾਦ ਕਰਨੀ ਹੈ ਮੈਂ ਵਿੱਚ ਕਿ ਮਾਸ਼ਾਅੱਲਾ ਬਹੁਤ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੇ ਨੇ ਆਪਣੇ ਸਾਰੇ ਬਜ਼ੁਰਗ ਵੀ ਤੇ ਬੰਦੇ ਆਪਣੇ ਕਿ ਪੰਜਾਬੀ ਨੂੰ ਦਾ ਬਣਦਾ ਸਥਾਨ ਜਿਹੜਾ ਆਪਣੇ ਇੱਥੇ ਮਿਲ ਗਿਆ। ਲੇਕਿਨ ਮੈਨੂੰ ਜ਼ਾਤੀ ਤੌਰ ਤੇ ਵੀ ਸ਼ਾਇਦ ਤੁਸੀਂ ਗੁੱਸਾ ਵੀ ਕਰੋ ਕਿ ਨੌਜਵਾਨੀ ਪਿੱਛੇ ਹੈ, ਜਿਹੜੀ ਇਹਨਾਂ ਨੌਜਵਾਨੀ ਨੂੰ ਸਪੇਸ ਦੇਣੀ ਚਾਹੀਦੀ ਆ, ਨੌਜਵਾਨੀ ਅੱਗੇ ਆਉਣੀ ਚਾਹੀਦੀ। ਕਿਉਂਕਿ ਕਦੀ ਕੋਈ ਵੀ ਯੁੱਗ ਪਲਟਿਆ ਤਾਂ ਜਵਾਨਾਂ ਨੇ ਪਲਟਿਆ। ਭਾਈ ਨਾਸਰ ਕਹਿੰਦੇ ਕਿ ਆਪਾਂ ਆਨਲਾਈਨ ਕਲਾਸਾਂ ਕਰੀਏ ਜਾਂ ਕੁਛ ਕਰੀਏ, ਤਾਂ ਮੈਂ ਕਹਿੰਦਾ ਕਿ ਆਪਾਂ ਪਹਿਲਾਂ ਨੌਜਵਾਨੀ ਨੂੰ ਅਟੈਚ ਕਰੀਏ, ਉਹਨਾਂ ਨੂੰ ਲੈ ਕੇ ਆਈਏ ਕਿ ਜਿਵੇਂ ਹੁਣ ਲਾਹੌਰ 'ਚ ਬੈਠਾ ਬੰਦਾ, ਉਹਨੂੰ ਇਹ ਨਹੀਂ ਪਤਾ ਕਿ ਪਟਵਾਰ ਜਿਹੜਾ ਸਾਡਾ ਪਟਵਾਰੀ ਲੈ ਜਾ ਉੱਥੇ ਕੀ ਹੋ ਰਿਹਾ, ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਧਰ ਲੈਲਪੁਰ ਦੇ ਵਿੱਚ ਕੀ ਹੋ ਰਿਹਾ ਜਟਕਰਾ 'ਚ। ਕਿਉਂਕਿ ਦੇਖੋ ਨਾ ਲਹਿਜਿਆਂ ਨੂੰ ਜ਼ਬਾਨਾਂ ਬਣਾ ਕੇ ਧਰਤੀ ਨੂੰ ਵੰਡਿਆ ਜਾ ਰਿਹਾ। ਸੋ ਇਸ ਕਰਕੇ ਮੈਂ ਇਹ ਕਹਾਂਗਾ ਕਿ ਤੁਸੀਂ ਐਡੀ ਵੱਡੀ ਕੋਸ਼ਿਸ਼ ਕਰ ਰਹੇ ਹੋ, ਪ੍ਰਚਾਰ ਕਰ ਰਹੇ ਹੋ, ਤੇ ਨਾਲ ਨਾਲ ਕੋਸ਼ਿਸ਼ ਕਰੋ ਕਿ ਨੌਜਵਾਨੀ ਨੂੰ ਵੀ ਜੋੜੋ। ਨੌਜਵਾਨੀ ਦਾ ਜੀ ਇਸ ਕਾਨਫਰੰਸ ਦੇ ਵਿੱਚ 60 ਤੋਂ 70% ਹਿੱਸਾ ਹੈ। ਮੈਂ ਇੱਕ ਗੱਲ ਹੋਰ ਕਰਾਂਗਾ, ਮੈਂ ਚਾਹੁੰਦਾ ਵਾ ਕਿ ਸਾਰੇ ਅਸੀਂ ਮਿਲ ਕੇ ਇਸ ਤਰ੍ਹਾਂ ਕਰੀਏ ਕਿ ਮਹੀਨੇ ਦੇ ਵਿੱਚ ਇੱਕ ਵਾਰੀ, 8 ਦਿਨਾਂ 'ਚ ਨਹੀਂ, ਮਹੀਨੇ ਦੇ ਵਿੱਚ ਇੱਕ ਵਾਰੀ ਕਿਸੇ ਵੀ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ, ਜਿਵੇਂ ਸਰੋਇਆ ਸਾਹਿਬ ਨੂੰ ਸਾਰੇ ਲੋਕ ਜਾਣਦੇ ਆ, ਨਾਸਰ ਢੀਂਡ ਨੂੰ ਬਹੁਤ ਲੋਕ ਜਾਣਦੇ ਆ, ਜੇਬੀ ਜਰਾ ਨੂੰ ਬਹੁਤ ਲੋਕ ਜਾਣਦੇ ਆ, ਉਧਰਲੇ ਪੰਜਾਬ 'ਚ ਤਾਂ ਜਾਣਦੇ ਨਹੀਂ, ਇੱਧਰ ਵੀ ਬਹੁਤ ਲੋਕ ਜਾਣਦੇ ਨੇ, ਵਕਾਰ ਭਿੰਡਰ ਹੈ ਬਹੁਤ ਲੋਕ ਜਾਣਦੇ ਨੇ ਉਹਨਾਂ ਨੂੰ। ਸੋ ਸਾਰੇ ਮਿਲ ਕੇ ਅਸੀਂ ਕਿਸੇ ਵੀ ਇੱਕ ਤਹਿਸੀਲ ਦੇ ਵਿੱਚ ਜਿਹੜਾ ਕਿਸੇ ਜਗ੍ਹਾ ਤੇ ਕਿਸੇ ਗਰਾਊਂਡ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਇਕੱਠ ਕਰੀਏ, ਜਿਹੜੀ ਨਵੀਂ ਨਸਲ ਹੈ ਉਹਨਾਂ ਨੂੰ ਅਵੇਅਰਨੈਸ ਕਰੀਏ ਕਿ ਆਪਣੀ ਜ਼ੁਬਾਨ ਨਾਲ ਜੁੜੋ। ਸੋ ਸਾਨੂੰ ਇਹ ਕਰਨ ਦੀ ਲੋੜ ਹੈ, ਕਾਲਜਾਂ 'ਚ ਜਾਂ ਸਕੂਲਾਂ 'ਚ ਜਿੱਥੇ ਵੀ ਅਸੀਂ ਬੈਠੇ ਹਾਂ,
ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਜਾਣਾ ਚਾਹੀਦਾ ਕਿਉਂਕਿ ਸਾਡੀ ਆਡੀਅנס ਬਹੁਤ ਹੈ ਇਹਨਾਂ ਨੂੰ ਸੁਣਦੇ ਆ ਲੋਕ। ਸੋ ਜਦੋਂ ਇਹ ਗੱਲ ਕਰਨਗੇ ਇਹਨਾਂ ਦੀ ਗੱਲ ਜਿਹੜੀ ਨਵੀਂ ਯੂਥ ਹੈ ਉਹ ਮੰਨਣਗੇ। ਜੀ, ਸੋ ਇਹ ਸਾਰੇ ਇਹ ਜ਼ਰੂਰਤ ਹੈ, ਵਕਤ ਦੀ ਲੋੜ ਵੀ ਹੈ। ਸੋਸ਼ਲ ਮੀਡੀਆ ਦੀ ਪੋਸਟਾਂ ਦੇ ਨਾਲ ਜਾਣਾ ਵੀ ਚਾਹੀਦਾ ਹੈ, ਇਕੱਠ ਵੀ ਕਰਨਾ ਚਾਹੀਦਾ। ਬੜੀ ਮਿਹਰਬਾਨੀ ਗਿਲ ਜੀ ਜੋਈਆ ਸਾਹਿਬ ਮਿਹਰਬਾਨੀ।